ਅੱਜ ਦੇ ਗੱਲਬਾਤ ਦੇ ਵਿੱਚ ਉੱਡਣ ਵਾਲੀਆਂ ਟੈਕਸੀਆਂ ਤੋਂ ਲੈ ਕੇ ਉੱਡਣ ਵਾਲੀਆਂ ਮਿਜ਼ਾਈਲਾਂ ਦੀ ਸਾਰਿਆਂ ਦੀ ਗੱਲਬਾਤ ਹੋਵੇਗੀ। ਜਿਹੜਾ S400 ਆ ਇਹ ਵੀ ਇੱਕ ਰੋਡ ਮੋਬਾਈਲ ਬੇਸਡ ਆ ਹੈ ਨਾ ਵੀ ਜਿੱਦਾਂ ਇੱਕ ਮੋਟੇ ਤੌਰ ਦੇ ਉੱਤੇ ਕਹਿ ਲਓ ਕਿ ਗੱਡੀਆਂ ਉੱਤੇ ਬਿਲਡ ਸਿਸਟਮ ਹੈ। ਇੱਕ ਵਾਰੀ ਤੁਸੀਂ ਮਿਸਾਈਲ ਛੱਡ ਕੇ ਇਹਨੂੰ ਕਿਤੇ ਦੂਸਰੀ ਜਗ੍ਹਾ ਤੇ ਮਿੰਟਾਂ ਦੇ ਵਿੱਚ ਲੈ ਜਾਂਦੇ ਹੋ ਹਨਾ। ਇਹ ਲੌਂਗ ਰੇਂਜ ਸਰਫੇਸ ਟੂ 에ਅਰ ਜਿਹੜਾ ਇਹ ਮਿਸਾਈਲ ਸਿਸਟਮ ਆ ਇਹਦੇ ਨਾਲ ਤੁਸੀਂ ਜਿਹੜੀ ਨਾ ਕਿ ਮਿਸਾਈਲ ਜਿਹੜੀਆਂ ਇਕੱਲੀਆਂ ਲਾਂਚ ਕਰ ਸਕਦੇ ਹੋ। ਐਂਟੀ ਮਿਸਾਈਲ ਜਿਹੜਾ ਸਿਸਟਮ ਆ ਉਹ ਐਗਜ਼ਿਸਟ ਕਰਦਾ ਕਿ ਜਿਹੜੀ ਆਉਣ ਵਾਲੀਆਂ ਮਿਸਾਈਲ ਆ ਦੂਸਰੇ ਪਾਸੇ ਨੂੰ ਤੁਸੀਂ ਇੰਟਰਸੈਪਟ ਕਰਕੇ ਡਿਸਟਰੋਏ ਕਰ ਦਿੰਦੇ ਹੋ। ਉਹ ਜੇ ਦੇਖਿਆ ਜਾਵੇ ਜਾਣਨ ਨੂੰ ਇਹ ਨਵਾਂ ਆ ਪਰ ਫਿਰ ਵੀ 80-90 ਦਸ਼ਕ ਦਾ ਹੈ। ਹਾਂਜੀ ਇਹ ਨਾ ਕਾਫੀ ਐਕਚੁਅਲੀ ਜੇ ਤੁਸੀਂ ਇਹਦੀ ਜਾਣਕਾਰੀ ਲੱਭਣੀ ਹੋਏ ਦੀ ਡਿਵੈਲਪਮੈਂਟ ਦੇ ਪਰਸਪੈਕਟਿਵ ਤੋਂ ਤੇ ਕਾਫੀ ਪੁਰਾਣਾ 1980 ਦੇ ਵਿੱਚ S300 ਤੋਂ ਵੀ ਪਹਿਲਾਂ S200 ਹੁੰਦਾ ਸੀ। ਇਹਦੀ ਜਿਹੜੀ ਕੈਪੇਬਿਲਿਟੀ ਆ 400 ਦਾ ਮਤਲਬ ਇਹ ਆ ਵੀ 400 ਕਿਲੋਮੀਟਰ ਤੱਕ ਦੀ ਰੇਂਜ ਜਿਹੜੀ ਇਸ ਦੀ ਹੈਗੀ ਆ। ਸੋ 400 ਕਿਲੋਮੀਟਰ ਤੱਕ ਦੇ ਜਿਹੜੇ ਟਾਰਗੇਟਸ ਉਧਰੋਂ ਦੀ ਆ ਰਹੇ ਆ ਉਹਦੇ ਵਿੱਚ ਇਹ ਸਰਵੇਲੈਂਸ ਕਰਕੇ ਉਸ ਤੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਜਾਊਗਾ। 400 ਕਿਲੋਮੀਟਰ ਦੀ ਰੇਂਜ ਤੇ 30 ਕਿਲੋਮੀਟਰ ਦੀ ਉਚਾਈ ਹਰਵਿੰਦਰ ਕਾਫੀ ਵੱਡਾ ਜਿਹੜਾ ਇਹ ਸਿਸਟਮ ਹੈਗਾ ਕਿਉਂਕਿ ਇਹ ਬਲਾਸਟਿਕ ਮਿਜ਼ਾਈਲਸ ਨੂੰ ਵੀ ਹਵਾ ਦੇ ਵਿੱਚ ਨਸ਼ਟ ਕਰਨ ਦੀ ਸ਼ਮਤਾ ਜਿਹੜੀ ਆ ਉਹ ਰੱਖਦਾ ਹੈ। ਇੱਕ ਚੀਜ਼ ਦੱਸਿਓ ਵੀ S400 ਸਿਰਫ ਤੇ ਸਿਰਫ ਥ੍ਰੈਟ ਨੂੰ ਨਿਊਟਰਲਾਈਜ਼ ਕਰਨ ਲਈ ਆ ਜਾਂ ਇਹ ਅਟੈਕ ਦੇ ਲਈ ਵੀ ਵਰਤਿਆ ਜਾਂਦਾ? ਪਰ ਜਿਹੜਾ ਇੰਡੀਆ ਦੇ ਸਿਸਟਮ ਦੇ ਵਿੱਚ ਹੈਗਾ ਵਾ ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਜਿਹੜੀ ਹਰ ਇੱਕ ਬੈਟਰੀ ਆ ਉਹਦੇ ਕੋਲ 6 ਲਾਂਚਰ ਆ, ਇੱਕ ਰਡਾਰ ਆ ਤੇ ਕੰਟਰੋਲ ਸੈਂਟਰ ਆ 128। ਕਾਫੀ ਵੱਡਾ ਸਿਸਟਮ ਆ। ਹਾਂਜੀ ਤਾਂ ਜਿਹੜਾ ਇੱਕ ਸਕੁਆਡਰਨ ਦੇ ਵਿੱਚ 2 ਬੈਟਰੀਜ਼ ਆ। 2 ਬੈਟਰੀਜ਼ ਦੇ ਜਿਹੜੇ ਇੱਕ ਸਕੁਆਡਰਨ ਆ ਜੋ ਆਰਕੀਟੈਕਚਰ ਇੰਡੀਆ ਕੋਲ ਹੈਗਾ ਉਹਦੇ ਕੋਲ 16 ਦੇ ਕਰੀਬ ਵਹੀਕਲ ਹੈਗੇ ਆ ਵੱਖ-ਵੱਖ ਹੈ ਨਾ ਇੱਕ ਸਕੁਆਡਰਨ ਦੇ ਥੱਲੇ। ਜਿਹੜੇ ਇੰਡੀਆ ਵਾ ਉਹਨੇ ਟੋਟਲ 60 ਲਾਂਚਰ ਤੇ 6000 ਮਿਸਾਈਲ ਜਿਹੜੀਆਂ ਉਹ ਬਾਈ ਕੀਤੀਆਂ। ਯਾਨੀ ਕਿ 120 ਕਿਲੋਮੀਟਰ ਵਾਲੀਆਂ ਵੀ ਹੈਗੀਆਂ, 200 ਵਾਲੀਆਂ ਵੀ ਹੈਗੀਆਂ, 240 ਤੇ 380 ਕਿਲੋਮੀਟਰ ਵਾਲੀਆਂ 6000 ਦੇ ਕਰੀਬ ਜਿਹੜੀਆਂ ਨੇ। ਟੈਕਸਸ ਦੇ ਵਿੱਚ ਰੋਬੋ ਟੈਕਸੀ ਸ਼ੁਰੂ ਹੋ ਗਈ ਆ। ਮਸਕ ਹੁਣਾਂ ਦਾ ਵੀ ਇਹਦੇ ਵਿੱਚ ਯੋਗਦਾਨ ਆ। ਕਿੱਦਾਂ ਆ ਉਹਨਾਂ ਦੀ ਜਿਹੜੀ ਕੰਪਨੀ ਵੱਲੋਂ ਆ ਕੀ ਸਿਚੁਏਸ਼ਨ ਬਣ ਰਹੀ ਹੈ ਜੀ ਉੱਥੇ ਇਸ ਟਾਈਮ ਰੋਬੋ ਟੈਕਸੀ ਨੂੰ? ਹਾਂਜੀ ਲਾਂਚ ਹੋਈ ਨਹੀਂ ਪਰ ਲਾਂਚ ਹੋ ਰਹੀ ਹੈ ਅਗਲੇ ਮਹੀਨੇ। ਗੂਗਲ ਦੇ ਬੇਸ ਵੇਮੋ ਕਰਕੇ ਕੰਪਨੀਆਂ ਉਹਦੀਆਂ ਜਿਹੜੀਆਂ ਰੋਬੋ ਟੈਕਸੀਸ ਆ ਉਹ ਕਾਫੀ ਸਮੇਂ ਤੋਂ ਚੱਲ ਰਹੀਆਂ। ਮੈਂ ਵੀ ਉਹਦੇ ਵਿੱਚ ਲੈ ਕੇ ਦੇਖਿਆ, ਰਾਈਡ ਲੈ ਕੇ ਦੇਖਿਆ, ਕਾਫੀ ਵਧੀਆ ਹੈ ਨਾ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਸਵਾਗਤ ਹੈ ਹਰਵਿੰਦਰ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਯੋਗ ਵਿਊਅਰਸ ਤੇ ਸਰੋਤਿਆਂ ਦਾ ਨਿੱਘਾ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਟੈਕਨੋਲੋਜੀ ਬਾਬਤ ਗੱਲਾਂ ਬਾਤਾਂ ਕਰਦੇ ਹਾਂ। ਟੈਕਨੋਲੋਜੀ ਸਾਡੀ ਜ਼ਿੰਦਗੀ ਨੂੰ ਕਿੱਦਾਂ ਇੰਪੈਕਟ ਕਰ ਰਹੀ ਆ, ਸਾਡੇ ਬਿਜ਼ਨੈਸਿਸ ਨੂੰ ਕਿੱਦਾਂ ਇੰਪੈਕਟ ਕਰੇਗੀ, ਕਿੱਦਾਂ ਆਪਾਂ ਟੈਕਨੋਲੋਜੀ ਦਾ ਲਾਹਾ ਲੈ ਸਕਦੇ ਹਾਂ ਤੇ ਅਸੀਂ ਕਿੱਦਾਂ ਟੈਕਨੋਲੋਜੀ ਦੇ ਪ੍ਰਤੀ ਇਨਫੋਰਮਡ ਰਹਿਣਾ ਵਾ। ਇਹ ਸਾਰੀਆਂ ਗੱਲਾਂ ਬਾਤਾਂ ਪੰਜਾਬੀ ਟੈਕ ਟਾਕ ਦੇ ਵਿੱਚ ਕਰਦੇ ਹਾਂ। ਹਰ ਹਫਤੇ ਸੋਮਵਾਰ ਅਸੀਂ ਤੁਹਾਡੇ ਸ਼ੋਅ ਲੈ ਕੇ ਆਉਂਦੇ ਹਾਂ ਜੀ। ਅੱਜ ਦੇ ਗੱਲਬਾਤ ਦੇ ਵਿੱਚ ਉੱਡਣ ਵਾਲੀਆਂ ਟੈਕਸੀਆਂ ਤੋਂ ਲੈ ਕੇ ਉੱਡਣ ਵਾਲੀਆਂ ਮਿਜ਼ਾਈਲਾਂ ਦੀ ਸਾਰਿਆਂ ਦੀ ਜਿਹੜੀ ਉਹ ਗੱਲਬਾਤ ਹੋਵੇਗੀ। ਰੀਸੈਂਟਲੀ ਇੰਡੀਆ ਪਾਕਿਸਤਾਨ ਦਾ ਕੌਨਫਲਿਕਟ ਵਧਿਆ ਸੀ। ਰਫੇਲ ਡਿੱਗ ਗਏ, S400 ਸਿਸਟਮ ਕਹਿੰਦੇ ਤਬਾਹ ਕਰਤਾ। ਉੱਥੇ ਪਾਕਿਸਤਾਨ ਵਾਲੇ ਕਹਿੰਦੇ ਉਹਨਾਂ ਨੇ ਕਰਤਾ, ਇੰਡੀਆ ਵਾਲੇ ਕਹਿੰਦੇ ਉਹਨਾਂ ਨੇ ਕਰਤਾ। ਦੋਨਾਂ ਨੇ ਕਾਫੀ ਜ਼ਿਆਦੀਆਂ ਜਿਹੜੀਆਂ ਚਰਚਾਵਾਂ ਕੀਤੀਆਂ। ਜਦੋਂ ਗਾਜ਼ਾ ਦਾ ਕੌਨਫਲਿਕਟ ਛਿੜਿਆ ਸੀਗਾ, ਜਦੋਂ ਈਰਾਨ ਦੇ ਨਾਲ ਇਜ਼ਰਾਈਲ ਦਾ ਰੌਲਾ ਚੱਲਿਆ ਸੀਗਾ, ਤੇ ਉਦੋਂ ਆਪਾਂ ਇੱਕ ਆਇਰਨ ਡੋਮ ਦੇ ਉੱਤੇ ਸਪੈਸ਼ਲ ਸ਼ੋਅ ਕੀਤਾ ਸੀਗਾ। ਆਇਰਨ ਡੋਮ ਕਿੱਦਾਂ ਕੰਮ ਕਰਦਾ, ਕਿਹੜੀ ਟੈਕਨੋਲੋਜੀ ਹੈ, ਕਿਵੇਂ ਆ, ਉਸ ਨੂੰ ਲੈ ਕੇ। ਤੇ ਇੱਥੇ ਵੀ ਬਹੁਤ ਜਿਗਿਆਸਾ ਆ S400 ਮਿਜ਼ਾਈਲ ਸਿਸਟਮਸ ਨੂੰ ਲੈ ਕੇ, ਜਿਹੜੀ ਉਹ ਖਾਸ ਕਰਕੇ ਜਿਹੜੇ ਮੁਲਕ ਦੇ ਦੁਆਰਾ ਆਪਣੀ ਸੁਰੱਖਿਆ ਦੇ ਲਈ ਜਿਹੜੀ ਉਹ ਵਰਤੀਆਂ ਜਿਹੜੀਆਂ ਹੋ ਜਾਂਦੀਆਂ ਹੈਗੀਆਂ ਆ। ਸੋ ਇਹ ਕੀ ਹੈ ਸਿਸਟਮ, ਸਰਫੇਸ ਟੂ 에ਅਰ ਮਿਜ਼ਾਈਲ ਕਿੱਦਾਂ ਇਹ ਕੰਮ ਕਰ ਰਹੀ, ਕੀ ਇਹਦਾ ਆਰਕੀਟੈਕਟ ਆ, ਕਿੱਥੋਂ ਆਈ ਆ, ਤੇ ਇੰਡੀਆ ਦੇ ਕੋਲ ਖਾਸ ਕਰਕੇ ਇਹ ਸਿਸਟਮ ਕਿੱਦਾਂ ਹੈਗਾ ਆ, ਕਿਵੇਂ ਆ, ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਇਸ ਪੂਰੇ ਪ੍ਰੋਗਰਾਮ 'ਚ ਕਰਾਂਗੇ। ਟੈਕਨੀਕਲ ਪੁਆਇੰਟ ਆਫ ਵਿਊ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਉੱਦਾਂ ਕੋਈ ਮਿਲਟਰੀ ਐਕਸਪਰਟਸ ਤਾਂ ਨਹੀਂ ਅਸੀਂ, ਪਰ ਇਹ ਆ ਵੀ ਜੋ ਆਪਣੇ ਕੋਲ ਇਨਫੋਰਮੇਸ਼ਨ ਪਬਲਿਕਲੀ ਅਵੇਲੇਬਲ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਾਂਗੇ ਵੀ ਓਵਰਆਲ ਇਹ ਸਿਸਟਮ ਕੰਮ ਜਿਹੜਾ ਉਹ ਕਿੱਦਾਂ ਕਰਦਾ ਹੈਗਾ ਆ। ਸੋ ਸ਼ੁਰੂਆਤ ਕਰਨੀ ਹੋਵੇ ਹਰਵਿੰਦਰ, S400 ਸਿਸਟਮ ਜਿਹੜਾ ਰਸ਼ੀਆ ਦੇ ਦੁਆਰਾ ਇਜਾਦ ਕੀਤਾ ਗਿਆ ਸੀਗਾ, ਇਹ ਸਿਸਟਮ ਦੇ ਬਾਰੇ ਇੰਟਰੋਡਕਸ਼ਨ ਜੇ ਦੇਣੀ ਹੋਵੇ S400 ਸਿਸਟਮ ਦੀ, ਕੀ ਹੈ ਜੀ?
ਹਾਂਜੀ, ਤੁਸੀਂ ਦੱਸਿਆ ਕਿ ਰਸ਼ੀਅਨ ਬਿਲਡ ਸਿਸਟਮ ਆ S-400 ਇਹਨੂੰ ਨੇਟੋ ਦੇ ਵਿੱਚ ਇਹਦਾ ਕੋਡ ਨੇਮ ਆ ਜਿਹੜਾ ਉਹ SA-21 ਗਰਾਊਲਰ ਕਹਿੰਦੇ ਉਹਨੂੰ, ਹੈ ਨਾ? ਜਾਂ ਮੋਟੇ ਤੌਰ ਤੇ ਗਰਾਊਲਰ ਵੀ ਕਹਿ ਦਿੰਦੇ ਆ। ਸੋ ਬੇਸਿਕਲੀ ਇਹ ਰੋਡ ਦੇ ਉੱਤੇ ਮੋਬਿਲ ਆ, ਹੈ ਨਾ? ਆਪਾਂ ਇੱਕ ਚੀਜ਼ ਨੋਟ ਕੀਤੀ ਹੋਣੀ ਪਿਛਲੇ ਸਮੇਂ ਦੇ ਵਿੱਚ ਇੱਕ ਮਿਜ਼ਾਈਲ ਲਾਂਚਰ ਜਿਹੜੇ ਹੁੰਦੇ ਆ, ਕਿਉਂਕਿ ਵਾਰ ਜਿਹੜੀਆਂ ਬੜੀਆਂ ਡਾਇਨਾਮਿਕ ਹੋ ਰਹੀਆਂ, ਮੈਂ ਥੋੜ੍ਹਾ ਜਿਹਾ ਇਸ ਲਈ ਇਹਦੇ ਵਿੱਚ ਜਾ ਰਿਹਾ ਇਤਿਹਾਸ ਵਿੱਚ ਵੀ ਇਹਦੀ ਕਿਉਂ ਜ਼ਿਆਦਾ ਪਾਪੂਲਰ ਆ। ਕਿਉਂਕਿ ਜਦੋਂ ਤੁਸੀਂ ਕਿਸੇ ਜਗ੍ਹਾ ਤੋਂ ਕੋਈ ਆਰਮੀਜ਼ ਆਪਸ ਕਨਫਲਿਕਟ ਵਿੱਚ ਆਉਂਦੀਆਂ, ਦੋਹਾਂ ਆਰਮੀ ਕੋਲ ਰੇਡਾਰ ਵਗੈਰਾ ਹੁੰਦੇ ਆ, ਤਾਂ ਉਹਦੇ ਵਿੱਚ ਇੱਕ ਜਗ੍ਹਾ ਤੋਂ ਤਾਂ ਜਦੋਂ ਮਿਜ਼ਾਈਲ ਛੱਡੀ ਜਾਂਦੀ ਆ ਜਾਂ ਮਿਜ਼ਾਈਲ ਛੱਡੀ ਜਾਂਦੀ ਆ, ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹਦੀ ਲੋਕੇਸ਼ਨ ਪਤਾ ਲੱਗ ਜਾਂਦੀ ਵੀ ਕਿਹੜੀ ਜਗ੍ਹਾ ਤੋਂ ਉਹਨੇ ਆਪਣੀ ਜਿਹੜੀ ਐਗਜ਼ੈਕਟ ਲੋਕੇਸ਼ਨ ਪਤਾ ਲੱਗ ਜਾਂਦੀ ਵੀ ਕਿੱਥੋਂ ਜਿਹੜੀ ਮਿਸਾਈਲ ਆ ਲਾਂਚ ਹੋਈ ਆ। ਸੋ ਉਹਦੇ ਵਾਸਤੇ ਦੁਨੀਆ ਭਰ ਦੇ ਵਿੱਚ ਜਿਹੜੇ ਮਿਸਾਈਲ ਲਾਂਚਰ ਆ, ਉਹ ਮੋਬਾਈਲ ਮਿਸਾਈਲ ਲਾਂਚਰ ਜਿਹੜੇ ਆ ਉਹ ਆਉਣੇ ਸਾਹਮਣੇ ਸ਼ੁਰੂ ਹੋਏ। ਸੋ ਜਿਹੜਾ S-400 ਆ, ਇਹ ਵੀ ਇੱਕ ਰੋਡ ਮੋਬਾਈਲ ਬੇਸਡ ਆ। ਹੈ ਨਾ? ਵੀ ਜਿੱਦਾਂ ਇੱਕ ਮੋਟੇ ਤੌਰ ਦੇ ਉੱਤੇ ਕਹਿ ਲਓ ਕਿ ਗੱਡੀਆਂ ਉੱਤੇ ਬਿਲਡ ਸਿਸਟਮ ਹੈ, ਇੱਕ ਵਾਰੀ ਤੁਸੀਂ ਮਿਸਾਈਲ ਛੱਡ ਕੇ ਕਿ ਇਹਨੂੰ ਕਿਤੇ ਦੂਸਰੀ ਜਗ੍ਹਾ ਤੇ ਮਿੰਟਾਂ ਦੇ ਵਿੱਚ ਲੈ ਜਾਂਦੇ ਹੋ, ਹੈ ਨਾ? ਤੇ ਲੌਂਗ ਰੇਂਜ ਸਰਫੇਸ ਟੂ ਏਅਰ ਜਿਹੜਾ ਇਹ ਮਿਸਾਈਲ ਸਿਸਟਮ ਆ, ਜਿਹਦੀ ਕਿ ਇਹਦੇ ਨਾਲ ਤੁਸੀਂ ਜਿਹੜੀ ਨਾ ਕਿ ਮਿਸਾਈਲ ਜਿਹੜੀਆਂ ਇਕੱਲੀਆਂ ਲਾਂਚ ਕਰ ਸਕਦੇ ਹੋ, ਕਿ ਐਂਟੀ ਮਿਸਾਈਲ ਜਿਹੜਾ ਸਿਸਟਮ ਆ ਉਹ ਐਗਜ਼ਿਸਟ ਕਰਦਾ ਕਿ ਜਿਹੜੀ ਆਉਣ ਵਾਲੀਆਂ ਮਿਸਾਈਲ ਆ ਦੂਸਰੇ ਪਾਸੇ ਨੂੰ ਤੁਸੀਂ ਇੰਟਰਸੈਪਟ ਕਰਕੇ ਡਿਸਟਰੋਏ ਕਰ ਦਿੰਦੇ ਹੋ। ਵੈਸੇ ਇਹ ਜਿਹੜੀ ਟੈਕਨੋਲੋਜੀ ਇਹ ਨਵੀਂ ਨਹੀਂ ਆ, ਆਪਾਂ ਇਹ ਦੱਸਦੇ ਜਾਈਏ ਕਿ ਜਦੋਂ ਕਿਉਂਕਿ ਮੇਰੀ ਬੈਚਲਰ ਜਿਹੜੀ ਉਹ ਕਮਿਊਨੀਕੇਸ਼ਨ ਦੀ ਆ, ਉਹਦੇ ਵਿੱਚ ਅਸੀਂ ਇਸ ਟੈਕਨੋਲੋਜੀ ਨੂੰ ਥੋੜ੍ਹਾ ਬਹੁਤਾ ਚਲੋ ਇਹਦਾ ਐਗਜ਼ੈਕਟ ਸੇਮ ਤਾਂ ਨਹੀਂ, ਪਰ 2000 ਦੇ ਵਿੱਚ ਇਸ ਟੈਕਨੋਲੋਜੀ ਨੂੰ ਪੜ੍ਹਦੇ ਆਏ ਹਾਂ, ਤੇ ਇਹ ਜਿਹੜੀ ਟੈਕਨੋਲੋਜੀ ਆ ਇਹ ਕਾਫੀ ਸਮੇਂ ਤੋਂ ਵਾਰ ਦੇ ਵਿੱਚ ਡਿਪਲੋਏ ਹੁੰਦੀ ਰਹੀ ਹੈ। ਇਹ ਉਹਦੀ ਐਡਵਾਂਸ ਵਰਜ਼ਨ ਹੀ ਆ। ਰਸ਼ੀਆ ਦੇ ਵਿੱਚ ਇਹ ਤੋਂ ਪਹਿਲੇ S-300 P ਫੈਮਿਲੀ ਦੀ ਜਿਹੜੀ ਮਿਸਾਈਲਸ ਹੈਗੀਆਂ ਸੀ, ਜਾਂ ਐਂਟੀ ਮਿਸਾਈਲ ਸਿਸਟਮ ਹੈਗਾ ਸੀ, ਤੇ ਉਹ ਤੋਂ ਬਾਅਦ ਉਹਦਾ ਜਿਹੜਾ ਅਗਲਾ ਵਰਜ਼ਨ ਆ ਉਹ S-400 ਆ। ਇਹ ਅਸੀਂ ਰਸ਼ੀਆ ਦੇ ਤੌਰ ਦੇ ਉੱਤੇ ਵੀ ਕਹਿ ਲਿਆ ਜਾਏ ਤੇ ਉਹਦਾ ਦੇ ਅੱਪਰ ਟੀਅਰ ਹੈਗੀ ਆ ਏਅਰ ਡਿਫੈਂਸ ਸਿਸਟਮ ਦਾ, ਜਿਹਦੇ ਵਿੱਚ ਇਹ ਜਿਹੜੇ S-400 ਜਿਹੜੇ ਆ ਉਹ ਡਿਪਲੋਇਡ ਆ। ਸੋ ਕਾਫੀ ਐਡਵਾਂਸ ਤੇ ਸਿਸਟਮ ਆ, ਤੇ ਇਹਦੇ ਅਸੀਂ ਜਿਹੜਾ ਰੀਅਲ ਟਾਈਮ ਯੂਜ਼ੇਜ ਇੰਡੋ ਪਾਕ ਜਿਹੜੇ 3 ਕੁ ਦਿਨ ਦੀ ਕਨਫਲਿਕਟ ਚੱਲੀ, ਉਹਦੇ ਵਿੱਚ ਅਸੀਂ ਖਾਸਾ ਦੇਖਿਆ ਜੀ। ਸੋ ਕੀ ਕੰਪੋਨੈਂਟਸ ਜਿਹੜੇ ਇਸ ਦੇ ਹੁੰਦੇ ਆ, ਕਿਵੇਂ ਇਹ ਹੁੰਦੀ ਹੈ ਡਿਵੈਲਪਮੈਂਟ ਦੀ? ਆਪਾਂ ਜੇ ਪਹਿਲੋਂ ਇਹ ਸਾਰੀਆਂ ਚੀਜ਼ਾਂ ਆਪਾਂ ਗੱਲ ਕਰਦੇ ਆ, ਜਿੱਦਾਂ ਤੁਸੀਂ ਦੱਸਿਆ ਵੀ S-200 S-300 ਜਿਹੜੇ ਪਹਿਲੋਂ ਸਿਸਟਮ ਹੁੰਦੇ ਸੀਗੇ, ਉਹ ਜੇ ਦੇਖਿਆ ਜਾਵੇ ਜਾਣਨ ਨੂੰ ਇਹ ਨਵਾਂ ਆ, ਪਰ ਫਿਰ ਵੀ 80-90 ਦਸ਼ਕ ਦਾ ਹੈ। ਹਾਂਜੀ, ਇਹ ਨਾ ਕਾਫੀ ਐਕਚੁਅਲੀ ਜੇ ਤੁਸੀਂ ਇਹਦੀ ਜਾਣਕਾਰੀ ਲੱਭਣੀ ਹੋਏ ਦੀ ਡਿਵੈਲਪਮੈਂਟ ਦੇ ਪਰਸਪੈਕਟਿਵ ਤੋਂ, ਤੇ ਕਾਫੀ ਪੁਰਾਣਾ 1980 ਦੇ ਵਿੱਚ S-300 ਤੋਂ ਵੀ ਪਹਿਲਾਂ S-200 ਹੁੰਦਾ ਸੀ। ਠੀਕ ਹੈ ਜੀ। S-200 ਮਿਜ਼ਾਈਲ ਸਿਸਟਮ ਸ਼ੁਰੂ ਹੋਇਆ, ਪਰ ਅਸੀਂ ਉਹ ਇਹੋ ਜਿਹਾ ਟਾਈਮ ਅਸੀਂ ਰਸ਼ੀਆ ਦੇ ਵਿੱਚ ਦੇਖਦੇ ਕਿ ਰਸ਼ੀਆ ਦਾ ਜਿਹੜਾ ਕੋਲੈਪਸ ਹੌਲੀ-ਹੌਲੀ ਹੋ ਰਿਹਾ ਸੀ। ਹਾਂਜੀ। S-200 ਦਾ ਡਿਜ਼ਾਇਨ ਸਾਰਿਆਂ ਦੇ ਸਾਹਮਣੇ ਆਇਆ, ਪਰ ਜਿਹੜਾ ਸਟੇਟ ਕਮਿਸ਼ਨ ਉਹ ਬੈਠਾ ਉਹਨੇ ਉਹਨੂੰ ਰਿਜੈਕਟ ਕਰ ਦਿੱਤਾ, ਕਹਿੰਦਾ ਨਹੀਂ ਜੀ ਇਹਦੀ ਤਾਂ ਕਾਸਟ ਹੀ ਬਹੁਤ ਜ਼ਿਆਦਾ ਵਾ, ਤੇ ਅਜੇ ਸਾਨੂੰ ਉਹਨਾਂ ਕੋਈ ਥ੍ਰੈਟ ਹੈ ਵੀ ਨਹੀਂ ਉਸ ਟਾਈਮ ਦੇ ਉੱਤੇ ਅਰਲੀ 80s ਦੇ ਵਿੱਚ ਕਰੂਜ਼ ਮਿਸਾਈਲਸ ਦਾ। ਤੇ ਪਰ ਜਿਹੜਾ ਲੇਟ 1980s ਦੇ ਵਿੱਚ ਜਦੋਂ ਕਿ ਹੈ ਨਾ ਐਕਚੁਅਲ ਕੋਲੈਪਸ ਦੇ ਆਪਾਂ ਰਸ਼ੀਆ ਨੇੜੇ ਆ ਗਿਆ, ਤੇ ਇਹਨੂੰ ਦੁਬਾਰਾ ਸਟਾਰਟ ਜਿਹੜਾ ਉਹ ਕੀਤਾ ਗਿਆ, ਹੈ ਨਾ? ਤੇ ਜਿਹਦਾ ਕੋਡ ਨੇਮ ਦਿੱਤਾ ਗਿਆ ਸੀ ਟਰੰਪ ਦੇ ਤੌਰ ਦੇ ਉੱਤੇ, ਹੈ ਨਾ? ਵੀ ਲੌਂਗ ਰੇਂਜ ਤੇ ਸਟੈਲਥ 에ਅਰਕ੍ਰਾਫਟ, ਕਿਉਂਕਿ ਉਸ ਟਾਈਮ ਦੇ ਉੱਤੇ ਇਦਾਂ ਦੀ ਟੈਕਨੋਲੋਜੀ ਸਾਹਮਣੇ ਆਉਣ ਲੱਗ ਪਈ ਸੀ ਵੀ ਜਿਹੜੇ ਨਾਨ ਡਿਟੈਕਟੇਬਲ ਰੇਡਾਰ ਤੋਂ ਡਿਟੈਕਟ ਨਾ ਹੋਣ ਵਾਲੇ 에ਅਰਕ੍ਰਾਫਟ ਆ ਉਹ ਬਾਹਰ ਆਉਣੇ ਸ਼ੁਰੂ ਹੋ ਗਏ ਸੀ। ਸੋ ਉਹਨਾਂ ਨੂੰ ਟਾਰਗੇਟ ਕਰਨ ਦੇ ਵਾਸਤੇ ਇਹ ਜਿਹੜਾ S-300 ਸਿਸਟਮ ਆ ਉਹ ਸਾਹਮਣੇ ਜਿਹੜਾ ਉਹ ਲੈ ਕੇ ਆਂਦਾ, ਹੈ ਨਾ? ਉਸ ਤੋਂ ਬਾਅਦ ਹੌਲੀ-ਹੌਲੀ ਜਿੱਦਾਂ ਟੈਕਨੋਲੋਜੀ ਵੱਧਦੀ ਆ, ਸੋ ਉਹਦੇ ਸੰਬੰਧ ਦੇ ਵਿੱਚ ਇਹ ਜਿਹੜੀ ਆ ਹੌਲੀ-ਹੌਲੀ ਵੱਧਦੀ ਗਈ। ਤੇ 1993 ਦੇ ਵਿੱਚ ਇਹਦਾ ਜਿਹੜਾ ਸਵਿਚ ਕਰ ਦਿੱਤਾ ਗਿਆ S-300P ਤੋਂ S-400, ਕਿ ਚਲੋ USSR ਤੇ ਚਲੋ 1991 ਦੇ ਵਿੱਚ ਕੋਲੈਪਸ ਹੋ ਗਿਆ, ਪਰ ਉਹਨੇ ਆਪਣੇ ਦੁਬਾਰਾ ਬਿਲਡ ਆਪਣੇ ਆਪ ਨੂੰ ਸ਼ੁਰੂ ਕਰਨਾ ਕੀਤਾ, ਤਾਂ 1993 ਦੇ ਵਿੱਚ ਫਾਰਮਲੀ ਇਹਦੇ ਤੇ ਵਰਕ ਸ਼ੁਰੂ ਹੋਇਆ। ਤੇ 1999 ਤੱਕ ਜਿਹੜਾ ਇਹਦੀ ਟੈਕਨੋਲੋਜੀ ਪੂਰੀ ਤਰ੍ਹਾਂ ਡਿਵੈਲਪ ਹੋ ਗਈ ਸੀ। ਸੋ ਇਹਦੇ ਕਰਕੇ ਜਿਹੜੇ ਇਹਦੇ ਲਾਈਵ ਟੈਸਟ ਜਿਹੜੇ ਸ਼ੁਰੂ ਕੀਤੇ ਗਏ ਉਹ 1999 ਦੇ ਵਿੱਚ, ਹੈ ਨਾ? ਇਹਦੇ ਲਾਈਵ ਠੀਕ ਟੈਸਟ ਹੈ। ਅਪ੍ਰੈਲ 2007 ਦੇ ਬਾਅਦ ਮਲਟੀਪਲ ਟੈਸਟ ਹੁੰਦੇ ਰਹੇ, ਤੇ 2007 ਦੇ ਵਿੱਚ ਇਹਨੂੰ ਅਪਰੂਵ ਕਰ ਦਿੱਤਾ ਗਿਆ ਸਰਵਿਸ ਦੇ ਵਾਸਤੇ, ਤੇ ਮਾਸਕੋ ਦੀ ਜਿਹੜੀ ਕੰਬੈਟ ਬਟਾਲੀਅਨ ਆ ਉਹਦੇ ਵਿੱਚ ਇਹਨੂੰ ਅਗਸਤ 2007 ਵਿੱਚ ਡਿਪਲੋਏ ਕਰ ਦਿੱਤਾ ਗਿਆ, ਹੈ ਨਾ? ਤੇ ਉਸ ਤੋਂ ਬਾਅਦ ਇਹਦੀ ਜਿਹੜੀ ਮਲਟੀਪਲ ਜਿਹੜੀਆਂ ਡਿਪਲੋਇਮੈਂਟ ਹੁੰਦੀਆਂ ਰਹੀਆਂ 2015 ਦੇ ਵਿੱਚ, ਜਿੱਦਾਂ 에ਅਰ ਬੇਸ ਦੇ ਵਿੱਚ ਇਹਨੂੰ ਡਿਪਲੋਏ ਕੀਤਾ ਗਿਆ, ਹੈ ਨਾ? ਇੰਟਰਨੈਸ਼ਨਲੀ ਇਹਨੂੰ ਸੀਰੀਆ ਦੇ ਵਿੱਚ ਜਿਹੜਾ
ਹਮਾਇਮਿਨ ਕਰਕੇ 에ਅਰ ਬੇਸ ਹੈਗਾ, ਉੱਥੇ ਇਹਨੂੰ ਡਿਪਲੋਏ ਕੀਤਾ ਗਿਆ। ਤੇ ਉਸ ਤੋਂ ਬਾਅਦ 2018 ਤੋਂ ਲੈ ਕੇ 2025 ਦੀ ਤੱਕ, ਮਾਫੀ ਚਾਹੁੰਦਾ, 2018 ਤੋਂ ਲੈ ਕੇ 25 ਤੱਕ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹਦੀ ਜਿਹੜੀ ਐਕਸਪੋਰਟ ਡਿਲੀਵਰੀ ਉਹਦੀ ਕੀਤੀ ਗਈ, ਜਿਹਦੇ ਵਿੱਚ ਠੀਕ ਆ। ਚਾਈਨਾ ਆ ਗਿਆ, ਟਰਕੀ ਕੋਲ ਵੀ ਇੱਕ ਗਿਆ, ਇੰਡੀਆ ਨੇ ਕੀਤਾ। ਆਪਾਂ ਇੰਡੀਆ ਬਾਰੇ ਡਿਟੇਲ ਲੇਟਰ ਔਨ ਗੱਲ ਕਰਾਂਗੇ। ਬੈਲਾਰੂਸ ਨੂੰ ਇਹ ਭੇਜਿਆ ਗਿਆ। ਸੋ ਕਾਫੀ ਕੰਟਰੀਜ਼ ਨੇ S4 ਸਿਸਟਮ ਜਿਹੜਾ ਉਹਨੂੰ ਬਾਈ ਕੀਤਾ ਤੇ ਡਿਪਲੋਏ ਕੀਤਾ ਜੀ। ਟਰਕੀ ਵਾਲਿਆਂ ਦਾ ਜਾਂ ਨਾਟੋ ਵਾਲਿਆਂ ਦੇ ਨਾਲ ਰੌਲਾ ਪਿਆ ਸੀ, ਕਿਉਂਕਿ ਨਾਟੋ ਦਾ ਉਹ ਹੈਗਾ ਵੀ ਆ, ਮੈਂਬਰ ਵੀ ਆ, ਤੇ ਇੰਟਰਓਪਰੇਟੇਬਿਲਿਟੀ ਦਾ ਕਾਫੀ ਜਿਹੜਾ ਉਹ ਰੌਲਾ ਰਿਹਾ ਸੀ। ਪਰ ਭੂਗੋਲਿਕ ਥਾਂ ਤੇ ਟਰਕੀ ਦੀ ਥਾਂ ਜਿਹੀ ਹੋਣ ਕਰਕੇ ਆਪਾਂ ਨੂੰ ਪਤਾ ਆ ਵੀ ਉਹਦੇ ਨਾਲ ਸਾਰੇ ਜਾਣੇ ਜਿਹੜੇ ਉਸ ਤਰੀਕੇ ਨਾਲ ਵਾੜਾ ਕਰਦੇ ਨਹੀਂ ਆ। ਅਲਜੀਰੀਆ ਨੇ ਵੀ ਇਹ ਜਿਹੜਾ ਹਰਵਿੰਦਰ S-400 ਸਿਸਟਮ ਜਿਹੜਾ ਉਹ ਲਿਆ ਸੀਗਾ, ਪਰ ਕਹਿੰਦੇ ਵੀ ਬਾਹਰੀ ਇਨਫੋਰਮੇਸ਼ਨ ਉਸ ਦੇ ਬਾਰੇ ਇੰਨੀ ਜ਼ਿਆਦਾ ਉਹ ਮੌਜੂਦ ਨਹੀਂ ਆ। ਸੋ ਕੀ ਪਾਰਟਸ ਨੇ, ਕੀ ਆਰਕੀਟੈਕਟ ਇਹਦਾ ਕਿੱਦਾਂ ਦਾ ਆ, ਕਿਉਂਕਿ ਇਹ ਟੈਕਨੋਲੋਜੀ ਦੇ ਵਿੱਚ ਹੁਣ ਇੱਦਾਂ ਆ ਵੀ ਕੋਈ ਪਹਿਲੋਂ ਥ੍ਰੈਟ ਹੋਊਗਾ, ਉਹਨੂੰ ਦੇਖਣਾ, ਕੋਈ ਮਿਜ਼ਾਈਲ ਆ ਰਹੀ ਆ ਜਾਂ ਕੋਈ ਵੀ ਉੱਡਣ ਵਾਲੀ ਚੀਜ਼ ਜਿਹੜੀ ਉਹ ਆ ਰਹੀ ਆ, ਉਹ ਡਿਟੈਕਟ ਕਰਨਾ ਆ, ਰਡਾਰ ਹੋਊਗਾ, ਫਿਰ ਉਧਰੋਂ ਲਾਂਚ ਵੀ ਕਰਨਾ ਆ, ਕੰਟਰੋਲ ਯੂਨਿਟ ਵੀ ਹੋਊਗਾ। ਸੋ ਕੀ ਇਹਦਾ ਆਰਕੀਟੈਕਟ ਕਿੱਦਾਂ ਕੰਮ ਕਰ ਰਿਹਾ ਹੈ? ਹਾਂਜੀ, ਹਾਂਜੀ। ਸੋ ਆਰਕੀਟੈਕਚਰ ਦੀ ਗੱਲ ਕਰਕੇ ਤੁਸੀਂ ਬੈਲਾਰੂਸ ਦੀ ਗੱਲ ਕੀਤੀ, ਉਹ ਤੋਂ ਬਾਅਦ ਅਲਜੀਰੀਆ ਹੋ ਗਿਆ, ਸਾਊਦੀ ਅਰੇਬੀਆ ਹੋ ਗਿਆ, ਈਰਾਨ ਦੇ ਵੀ ਲੈਟਰ ਆਫ ਇੰਟੈਂਟ ਇਹਨੂੰ ਭੇਜਿਆ ਵੀ ਸਾਨੂੰ ਵੀ ਇਹ ਸਿਸਟਮ ਦਿਓ, ਪਰ ਅਜੇ ਉਹਨਾਂ ਤੱਕ ਉਹਨਾਂ ਨੂੰ ਕੁਛ ਉੱਦਾਂ ਦਾ ਦਿੱਤਾ ਜਿਹੜਾ ਉਹ ਨਹੀਂ ਗਿਆ, ਹੈ ਨਾ। ਸੋ ਤੁਸੀਂ ਆਪਾਂ ਹੁਣ ਗੱਲ ਕਰਦੇ ਥੋੜ੍ਹੇ ਜਿਹੇ ਆਰਕੀਟੈਕਚਰ ਦੀ, ਹੈ ਨਾ, ਇਹਨੂੰ ਲੈ ਕੇ ਦਾ ਆਰਕੀਟੈਕਚਰ ਕਿੱਦਾਂ ਦਾ। ਸੋ ਸਾਰੇ ਤੋਂ ਜਿਹੜਾ ਵੱਡਾ ਯੂਨਿਟ ਆ ਇਸ ਸਿਸਟਮ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਸਕੁਆਡਰੋਨ, ਠੀਕ ਆ। ਸੋ ਸਕੁਆਡਰੋਨ ਇੱਕ ਆਪਣੇ ਆਪ ਦੇ ਵਿੱਚ ਪੂਰੇ ਦਾ ਪੂਰਾ ਸਿਸਟਮ ਆ, ਠੀਕ ਆ। ਸੋ ਬੇਸਿਕਲੀ ਕੀ ਹੈ ਕਿ ਜਿਹੜਾ ਪੂਰਾ ਦਾ ਪੂਰਾ ਜਿਹੜਾ ਸਭ ਤੋਂ ਵੱਡਾ ਦਾ ਸਿਸਟਮ ਹੈ, ਇੱਕ ਸਕੁਆਡਰਨ ਦੇ ਵਿੱਚ 2 ਬੈਟਰੀਜ਼ ਹੁੰਦੀਆਂ। ਸੋ ਬੈਟਰੀਜ਼ ਕੀ ਹੁੰਦੀ ਆ ਉਹਦੇ ਬਾਰੇ ਮੈਂ ਦੱਸਦਾ, ਪਰ ਜਿਹੜੇ ਵੱਡੇ ਤੌਰ ਦੇ ਉੱਤੇ ਜਿਸ ਤਰ੍ਹਾਂ ਨੂੰ ਆਪਰੇਟ ਕੀਤਾ ਜਾਂਦਾ, ਉਹ 2 ਬੈਟਰੀਜ਼ ਨੂੰ ਇਕੱਠਿਆਂ ਕਰਕੇ ਉਹਨੂੰ ਇੱਕ ਸਕੁਆਡਰਨ ਕਿਹਾ ਜਾਂਦਾ। ਹੁਣ ਜਿਹੜੀ ਬੈਟਰੀ ਆਪਣੇ ਆਪ ਦੇ ਵਿੱਚ ਇੱਕ ਫੁੱਲ ਸਿਸਟਮ ਆ, ਹੈ ਨਾ। ਉਹਦੇ ਕੋਲ ਆਪਣੇ ਮਿਸਾਈਲ ਲਾਂਚਰ ਆ, ਉਹਦੇ ਕੋਲ ਆਪਣੇ ਰੇਡਾਰ ਸਿਸਟਮ ਆ, ਦੋਵੇਂ ਐਂਗੇਜਮੈਂਟ ਰੇਡਾਰ ਤੇ ਸਰਵੇਲੈਂਸ ਰੇਡਾਰ ਦੋਹੇ, ਹੈ ਨਾ, 2 ਤਰ੍ਹਾਂ ਦੇ ਸਿਸਟਮ ਹੁੰਦੇ ਆ ਕਿ ਤੁਸੀਂ ਡਿਟੈਕਟ ਕਰ ਰਹੇ ਹੋ ਕਿਹੜੀ ਤੁਹਾਨੂੰ ਥ੍ਰੈਟ ਆ ਰਹੀ ਹੈ। ਦੂਸਰੇ ਤੌਰ ਦੇ ਤੇ ਉੱਤੇ ਕਿੱਥੇ ਘੱਲਣਾ ਆ। ਗੱਡੀ ਆ, ਹਾਂ, ਉਹਨੂੰ ਵੀ ਲਗਾਤਾਰ ਟਰੈਕ ਕਰਨਾ, ਕਿਉਂਕਿ ਇਹ ਨਾ ਫੀਡਬੈਕ ਸਿਸਟਮ ਹੁੰਦਾ। ਜਿੰਨਾ ਕੁ ਮੇਰੀ ਆਪਾਂ ਬੈਚਲਰਸ ਦੇ ਵਿੱਚ ਪੜ੍ਹਿਆ ਸੀ ਕਮਿਊਨੀਕੇਸ਼ਨ ਸਿਸਟਮ ਦੇ ਵਿੱਚ, ਰੇਡਾਰ ਸਿਸਟਮ ਦੇ ਵਿੱਚ, ਕਿ ਇਹਦਾ ਜਿਹੜਾ ਇਹਨੂੰ ਲਗਾਤਾਰ ਇਹ ਫੀਡਬੈਕ ਦੇ ਅਕੋਰਡਿੰਗ ਨਹੀਂ ਹੁੰਦੀ, ਕਿਉਂਕਿ ਜੇ ਮੰਨ ਲਓ ਤੁਸੀਂ ਕਿਸੇ ਮਿਸਾਈਲ ਨੂੰ ਚੇਂਜ ਕਰ ਰਹੇ ਹੋ ਤੇ ਮਿਸਾਈਲ ਕਿਸੇ ਟ੍ਰੈਜੈਕਟਰੀ ਉੱਤੇ ਆ ਰਹੀ ਆ, ਜੇ ਮੰਨ ਲਓ ਟ੍ਰੈਜੈਕਟਰੀ ਉਹਦੀ ਚੇਂਜ ਹੋ ਜਾਂਦੀ ਆ, ਉਹ ਲਗਾਤਾਰ ਜਿਹੜਾ ਇਹ ਗਾਈਡਿੰਗ ਸਿਸਟਮ ਹੁੰਦਾ ਵੀ ਉਹਨੂੰ ਲਗਾਤਾਰ ਉਹਦੀ ਜਿਹੜੀ ਟ੍ਰੈਜੈਕਟਰੀ ਉਹਨੂੰ ਟਰੈਕ ਕਰਦੇ ਰਹਿਣਾ ਹੁੰਦਾ, ਤਾਂ ਕਿ ਜਿਹੜਾ ਟਾਰਗੇਟ ਉਹ ਸਹੀ ਤਰੀਕੇ ਦੇ ਨਾਲ ਹਿੱਟ ਕਰੇ। ਸੋ ਉਸ ਤੋਂ ਬਾਅਦ ਜਿਹੜੇ ਬੈਟਰੀ ਆ ਇਹਦੇ ਬਾਰੇ ਗੱਲ ਕੀਤੀ ਕਿ ਮਿਜ਼ਾਈਲ ਲਾਂਚਰ ਹੁੰਦਾ, ਰੇਡਾਰ ਸਿਸਟਮ ਹੁੰਦੇ ਆ, ਤੇ ਕਮਾਂਡ ਤੇ ਕੰਟਰੋਲ ਸਿਸਟਮ ਵੀ ਉਹਦੇ ਵਿੱਚ ਹੀ ਪੂਰਾ ਹੁੰਦਾ। ਸੋ ਪੂਰੇ ਦਾ ਪੂਰਾ ਇੱਕ ਜਿਹੜਾ ਸਿਸਟਮ ਆ ਉਹਨੂੰ ਅਸੀਂ ਬੈਟਰੀ ਕਹਿੰਦੇ ਆ। ਅਗਲਾ ਜਿਹੜਾ ਹਿੱਸਾ ਉਹਦੀ ਗੱਲ ਕਰਦੇ ਆ ਉਹ ਹੈਗੇ ਆ ਮਿਸਾਈਲ ਲਾਂਚਰ। ਤੇ ਇੱਕ ਜਿਹੜੀ ਬੈਟਰੀ ਆ ਉਹਦੇ ਕੋਲ ਆਮ ਤੌਰ ਦੇ ਉੱਤੇ 6 ਦੇ ਕਰੀਬ ਮਿਸਾਈਲ ਲਾਂਚਰ ਹੁੰਦੇ ਆ, ਜਿਹੜੇ ਕਿ ਸਪੋਰਟ ਕਰਦੇ ਆ ਵੱਖ-ਵੱਖ ਤਰ੍ਹਾਂ ਦੀ ਜਿਹੜੀਆਂ ਥ੍ਰੈਟਸ ਆ, ਹੈ ਨਾ। ਉਸ ਤੋਂ ਬਾਅਦ ਅਸੀਂ ਰੇਡਾਰ ਸਿਸਟਮ ਦੀ ਗੱਲ ਕਰਦੇ ਆ। ਰੇਡਾਰ ਦੇ ਵਿੱਚ ਐਂਗੇਜਮੈਂਟ ਰੇਡਾਰ ਹੁੰਦੇ, ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਕਿ ਟਰੈਕਿੰਗ ਤੇ ਗਾਈਡ ਕਰਦੇ ਦੋਹੇ ਮਿਸਾਈਲ ਨੂੰ, ਕਿ ਕਿਹੜੀ ਆ ਰਹੀ ਆ, ਤੇ ਜਿਹੜੀ ਲਗਾਤਾਰ ਜਿਹੜੀ ਤੁਸੀਂ ਮਿਸਾਈਲ ਛੱਡੀ ਉਹਨੂੰ ਵੀ ਲਗਾਤਾਰ ਟਰੈਕ ਕਰਨਾ, ਵੀ ਉਹਨੂੰ ਲਗਾਤਾਰ ਜਿਹੜੀ ਰੀਅਲ ਟਾਈਮ ਇਨਫੋਰਮੇਸ਼ਨ ਦੇਣੀ, ਵੀ ਉਹਦੀ ਡਾਇਰੈਕਸ਼ਨ ਚੇਂਜ ਕਰ, ਸਪੀਡ ਵਧਾ ਘਟਾ, ਜੋ ਵੀ ਆ, ਹੈ ਨਾ, ਆਟੋਮੇਟਡ ਹੁੰਦਾ ਹੈ। ਤੇ ਉਸ ਤੋਂ ਬਾਅਦ ਸਰਵੇਲੈਂਸ ਰੇਡਾਰ ਤੇ ਹੈਗੇ ਆ ਕਿ ਜਿਹਦੇ ਵਿੱਚ ਡਿਟੈਕਸ਼ਨ ਅਸੀਂ ਕਰਨੀ, ਹੈ ਨਾ। ਜਿੱਦਾਂ ਕਾਫੀ ਜ਼ਿਆਦਾ ਅਸੀਂ ਇੰਡੀਆ ਪਾਕਿਸਤਾਨ ਵਾਰ ਦੇ ਵਿੱਚ ਵੇਖਿਆ ਕਿ ਡਰੋਨ ਬਹੁਤ ਜ਼ਿਆਦਾ ਦੋਨੋਂ ਪਾਸਿਓਂ ਯੂਜ਼ ਹੋਏ। ਸੋ ਉਹਨਾਂ ਨੂੰ ਵੀ ਲਗਾਤਾਰ ਡਿਟੈਕਟ ਕਰਨਾ ਤੇ ਡਿਸਟਰੋਏ ਕਰਨਾ, ਸਰਵੇਲੈਂਸ ਦੇ ਵਾਸਤੇ ਉਹ ਡੇਟਾ ਵੀ ਇਕੱਠਾ ਕਰਨਾ, ਹੈ ਨਾ। ਤੇ ਅਖੀਰਲਾ ਜਿਹੜਾ ਇਹਦਾ ਹਿੱਸਾ ਆਪਾਂ ਗੱਲ ਕਰਦੇ ਹਾਂ ਕੰਪੋਨੈਂਟ ਦੀ, ਮੋਟੇ ਤੌਰ ਦੇ ਉੱਤੇ ਉਹ ਹੈਗਾ ਕਮਾਂਡ ਤੇ ਕੰਟਰੋਲ। ਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਹਰ ਇੱਕ ਬੈਟਰੀ ਕੋਲ ਆਪਣਾ ਕਮਾਂਡ ਸੈਂਟਰ ਹੈਗਾ, ਤੇ ਉਹ ਇੱਕ ਦੂਜੇ ਤੋਂ ਆਟੋਨੋਮਸਲੀ ਆਟੋਨੋਮਸਲੀ ਆਪਰੇਟ ਕਰ ਸਕਦੇ ਆ। ਤੇ ਜਦ ਕਿ ਇਹਨੂੰ ਹੋਰ ਵੀ ਤੁਸੀਂ ਵੱਡੇ ਸਿਸਟਮ ਦੇ ਵਿੱਚ ਵੀ ਇੰਟੀਗ੍ਰੇਟ ਕਰ ਸਕਦੇ ਹੋ। ਮੰਨ ਲਓ ਤੁਹਾਡੇ ਕੋਲ 4 ਬੈਟਰੀ ਸਿਸਟਮ ਆ, 2 ਸਕੁਆਡਰਨ ਜੋ ਵੀ ਆ, ਜੋ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਕਰਨੀ ਆ, ਤੇ ਉਹਦੇ ਵਿੱਚ ਇਹ ਜਿਹੜਾ ਉਹਨੂੰ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਸੌਫਟਵੇਅਰ ਦੇ ਤਰੀਕੇ ਦੇ ਨਾਲ। ਸੋ ਮੋਟੇ ਤੌਰ ਤੇ ਆਰਕੀਟੈਕਚਰਲੀ ਅਸੀਂ ਦੇਖਣਾ ਹੋਏ ਰਾਜਕਰਨ, ਇਹਦੇ ਕੁਝ ਹਿੱਸੇ ਹੈਗੇ ਆ। ਬਿਲਕੁਲ। ਕਾਫੀ ਵੱਡੇ ਜੇ ਟਰੱਕ ਅਕਸਰ ਆਪਾਂ ਦੇਖਦੇ ਹਾਂ, ਜ਼ਿਆਦਾਤਰ 4 ਮਿਜ਼ਾਈਲ ਸਿਸਟਮ ਵਾਲਾ
ਆਪਾਂ ਦੇਖਦੇ ਹਾਂ ਵੀ ਉਹ ਵੱਡੇ ਜੇ ਸਾਈਲੋਸ ਜਿਨ੍ਹਾਂ ਵਿੱਚ ਮਿਜ਼ਾਈਲਸ ਹੁੰਦੀਆਂ ਆ, ਉਹ ਜੀ। ਓਪਨ ਹੁੰਦਾ, ਉੱਤੋਂ ਢੱਕਣ ਜਦੋਂ ਇਹ ਫਿਰ ਛੱਡਦੇ ਆ ਤਾਂ ਉਹ ਛੱਡਿਆ ਜਾਂਦਾ ਆ। ਮਿਜ਼ਾਈਲਸ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਆ, ਇਹ ਵੀ ਆਪਣੇ ਜੇ ਸਰੋਤਿਆਂ ਦੇ ਦਰਸ਼ਕਾਂ ਨੂੰ ਦੱਸਦੇ ਜਾਈਏ, ਉਹਦੀ ਵੀ ਆਪੋ ਆਪਣੀ ਜਿਹੜੀ ਉਹ ਰੇਂਜ ਆ। ਪਰ ਇਹਦੀ ਜਿਹੜੀ ਕੈਪੇਬਿਲਿਟੀ ਆ 400 ਦਾ ਮਤਲਬ ਇਹ ਆ ਵੀ 400 ਕਿਲੋਮੀਟਰ ਤੱਕ ਦੀ ਰੇਂਜ ਹੂੰ, ਜਿਹੜੀ ਹੂੰ। ਇਸ ਦੀ ਹੈਗੀ ਆ। ਸੋ 400 ਕਿਲੋਮੀਟਰ ਤੱਕ ਦੇ ਜਿਹੜੇ ਟਾਰਗੇਟਸ ਉਧਰੋਂ ਦੀ ਆ ਰਹੇ ਆ, ਉਹਦੇ ਵਿੱਚ ਇਹ ਸਰਵੇਲੈਂਸ ਕਰਕੇ ਉਸ ਤੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਜੂਗਾ। 400 ਕਿਲੋਮੀਟਰ ਦੀ ਰੇਂਜ ਤੇ 30 ਕਿਲੋਮੀਟਰ ਦੀ ਉਚਾਈ, ਹਰਵਿੰਦਰ, ਕਾਫੀ ਵੱਡਾ ਜਿਹੜਾ ਇਹ ਸਿਸਟਮ ਹੈਗਾ, ਕਿਉਂਕਿ ਇਹ ਬਲਾਸਟਿਕ ਮਿਜ਼ਾਈਲਸ ਨੂੰ ਵੀ ਹਵਾ ਦੇ ਵਿੱਚ ਨਸ਼ਟ ਕਰਨ ਦੀ ਸ਼ਮਤਾ ਜਿਹੜੀ ਆ ਉਹ ਰੱਖਦਾ ਹੈ। ਇਹ ਇਸ ਤਰੀਕੇ ਦਾ S-400 ਦੇ ਬਾਰੇ ਦਾਵਾ ਜਿਹੜਾ ਉਹ ਕੀਤਾ ਜਾਂਦਾ ਆ। ਸੋ ਕਾਫੀ ਇੰਟਰਸਟਿੰਗ ਜਿਹੜੀਆਂ ਇਸ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਸੋ ਹੁਣ ਮਿਜ਼ਾਈਲ ਦੀ ਗੱਲ ਕਰੀਏ, ਜਿਹੜੀ ਇਹਨਾਂ ਨੇ ਜਵਾਬੀ ਕਾਰਵਾਈ ਕਰਨੀ ਆ। ਜੀ। ਇੱਕ ਚੀਜ਼ ਦੱਸਿਓ ਵੀ S-400 ਸਿਰਫ ਤੇ ਸਿਰਫ ਥ੍ਰੈਟ ਨੂੰ ਨਿਊਟਰਲਾਈਜ਼ ਕਰਨ ਲਈ ਆ, ਜਾਂ ਇਹ ਅਟੈਕ ਦੇ ਲਈ ਵੀ ਵਰਤਿਆ ਜਾਂਦਾ ਹੈ? ਇਹ ਤੇ ਨਾ ਆਪਾਂ ਯੂਜ਼ ਕੇਸ ਰਾਜਕਨ ਜਿਹੜੀ ਤੁਸੀਂ ਮੈਂ ਗੱਲ ਪੜ੍ਹਦਾ ਸੀ, ਕਿਉਂਕਿ ਜਿੱਦਾਂ ਆਪਾਂ ਦੱਸਿਆ ਵੀ ਚਲੋ ਉਸ ਹਿਸਾਬ ਨਾਲ ਮਿਲਟਰੀ ਐਕਸਪਰਟ ਤਾਂ ਨਹੀਂ ਆ, ਪਰ ਜਿੰਨੀ ਆਪਾਂ ਨੂੰ ਜਾਣਕਾਰੀ ਮਿਲਦੀ ਆ, ਉਹਦੇ ਵਿੱਚ ਇਹਦੀ ਡਿਪਲੋਇਮੈਂਟ ਦੇ ਅਨੁਸਾਰ ਇਹਨਾਂ ਨੂੰ ਥ੍ਰੈਟ ਨੂੰ ਰੈਕੋਗਨਾਈਜ਼ ਕਰਕੇ ਤੇ ਥ੍ਰੈਟ ਨੂੰ ਸ਼ੂਟ ਡਾਊਨ ਕਰਨ ਵਾਸਤੇ ਵਰਤਿਆ ਜਾ ਸਕਦਾ। ਸੋ ਉਹਦੇ ਵਿੱਚ ਤੁਸੀਂ ਯੂਜ਼ਰ ਦੇ ਉੱਤੇ ਮੈਟਰ ਕਰਦਾ, ਡਿਪੈਂਡ ਕਰਦਾ ਕਿ ਯੂਜ਼ਰ ਕੀ ਹੈ। ਮੰਨ ਲਓ ਕੋਈ 에ਅਰਕ੍ਰਾਫਟ ਆ ਰਿਹਾ ਹੈ ਨਾ, 에ਅਰਕ੍ਰਾਫਟ ਨੂੰ ਵੀ ਤੁਸੀਂ ਇਹਦੇ ਨਾਲ ਹਿੱਟ ਕਰ ਸਕਦੇ ਹੋ ਅਕੋਰਡਿੰਗ ਟੂ ਉਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਆ। ਉਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਬਹੁਤ ਜ਼ਿਆਦਾ ਪੋਪੂਲਰ ਨਹੀਂ ਹੋਈ। ਹੁਣ ਇਹ ਜਿਹੜੀ ਹੈ ਨਾ ਜਿਹੜੀ S4 ਸਿਸਟਮ ਆ, ਅਸੀਂ ਤੇ ਚਲੋ ਇੰਡੀਆ ਪਾਕਿਸਤਾਨ ਦੀ ਜਿਹੜੀ ਇਹ ਫਾਈਟ ਹੋਈ ਸੀ ਉਹਦੇ ਵਿੱਚ ਉਹਦੇ ਕਰਕੇ ਤਾਂ ਜ਼ਿਆਦਾ ਮਸ਼ਹੂਰੀ ਹੋਈ ਹੈ। ਪਰ ਇਹ ਤੋਂ ਪਹਿਲਾਂ ਵੀ ਜਿਹੜੀ ਰਸ਼ੀਆ ਯੂਕਰੇਨੀਅਨ ਵਾਰ ਹੈ ਨਾ ਰਾਜਕਨ, ਉਹਦੇ ਵਿੱਚ ਇਹ ਬੜੇ ਸਮੇਂ ਤੋਂ ਡਿਪਲੋਇਡ ਆ, 2022 ਤੋਂ ਹੀ ਡਿਪਲੋਇਡ ਆ। ਸੋ ਠੀਕ ਆ। ਉਹਦੇ ਵਿੱਚ ਇਹ ਆ ਕਿ ਉੱਥੇ ਥੋੜਾ ਜਿਹਾ ਸਮੱਸਿਆ ਇਹ ਵੀ ਆ ਨਾ ਵੀ ਦੂਸਰੇ ਪਾਸੇ ਜਿਹੜਾ ਸਿਸਟਮ ਆ ਉਹ ਅਮਰੀਕਨ ਸਿਸਟਮ ਆ, ਸੋ ਬਰਾਬਰ ਦੀ ਟੈਕਨੋਲੋਜੀ ਆ ਉੱਥੇ। ਸੋ ਉਹਦੇ ਵਿੱਚ ਵੀ ਇੱਕ ਕਲੇਮ ਹੋਇਆ ਸੀ, ਬਹੁਤ ਜ਼ਿਆਦਾ ਚਰਚਾ ਦੇ ਵਿੱਚ ਨਹੀਂ ਸ਼ਾਇਦ ਆਇਆ ਇੰਨਾ, ਕਿ 12 ਅਪ੍ਰੈਲ 2025 ਨੂੰ ਤੇ ਰਸ਼ੀਆ ਦੇ ਜਿਹੜੇ ਮੀਡੀਆ ਆਊਟਲੈਟਸ ਆ ਉਹਨਾਂ ਕਲੇਮ ਕੀਤਾ ਸੀ ਕਿ ਅਸੀਂ F-16 ਜਿਹੜਾ ਪਲੇਨ ਆ, ਹੈਨਾ, ਉਹਨੂੰ ਅਸੀਂ ਨਿਸ਼ਾਨਾ ਬਣਾ ਕੇ ਉਹਨੂੰ ਡਾਊਨ ਕੀਤਾ ਯੂਜ਼ਿੰਗ S4 ਸਿਸਟਮਸ। ਠੀਕ ਆ, ਅੱਛਾ। ਪਰ ਇਹ ਜਿੱਦਾਂ ਕੰਟਰੋਵਰਸ਼ੀਅਲ ਜੀ ਗੱਲ ਰਹੀ ਹੈ, ਜਿੱਦਾਂ ਇੰਡੀਆ ਦਾ ਚੱਲਦਾ ਨਾ ਕਿ ਰਾਫੇਲ ਨੂੰ ਡਾਊਨ ਕੀਤਾ, ਕੋਈ 3 ਗਿਣਤੀ ਦੱਸਦਾ, ਕੋਈ 5 ਦੱਸਦਾ। ਸੋ ਉਹ ਵੀ ਅਜੇ ਤੱਕ ਦੋਨੋਂ ਪਾਸੋਂ ਕੋਈ ਕਨਫਰਮਡ ਨਹੀਂ, ਸ਼ਾਇਦ ਨਾ ਕਨਫਰਮ ਹੋਏ। ਇਸੇ ਤਰ੍ਹਾਂ ਇੱਕ ਰਸ਼ੀਆ ਕਲੇਮ ਕਰਦਾ ਕਿ ਜਿਹੜਾ S4 ਸਿਸਟਮ ਉਹਨੇ F-16 ਜਿਹੜਾ ਜਹਾਜ਼ ਆ ਯੂਕਰੇਨ ਦਾ, ਉਹਨੂੰ ਅਮਰੀਕਾ ਨੇ ਦਿੱਤਾ ਸੀ, ਤੇ ਉਹਦੇ ਵਿੱਚ ਉਹ ਜਿਹੜਾ ਪਲੇਨ ਆ ਉਹ ਇਸ ਸਿਸਟਮ ਨੇ ਉਹਨੂੰ ਡਾਊਨ ਕੀਤਾ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹਨੂੰ ਤੁਸੀਂ ਡਿਫੈਂਸ ਸਿਸਟਮ ਤਾਂ ਉਹਦਾ ਬਹੁਤ ਹੈ ਹੀ ਵੱਡਾ, ਪਰ ਇਹਨੂੰ ਤੁਸੀਂ ਐਜ਼ ਅ ਅਟੈਕਿੰਗ ਦੇ ਲਈ ਵੀ ਵਰਤ ਸਕਦੇ ਹੋ, ਜਿੱਦਾਂ ਮੈਂ ਇਹਦੇ ਤੋਂ ਇਹ ਆਪਾਂ ਲਾਉਂਦੇ ਹਾਂ। ਜਿੱਦਾਂ ਅਮਰੀਕਾ ਦੇ ਵਿੱਚ ਪੇਟਰੀਅਟ ਸਿਸਟਮ ਆ, ਇਹ ਪੇਟਰੀਅਟ ਸਿਸਟਮ ਆਈ ਥਿੰਕ ਯੂਕਰੇਨ ਦੇ ਵਿੱਚ ਵੀ ਇੱਕ ਥਾਰਡ ਕਰਕੇ ਆ। ਸੋ ਅਮਰੀਕਾ ਦੇ ਵਿੱਚ ਤਾਂ ਬਹੁਤ ਜ਼ਿਆਦਾ, ਕਿਉਂਕਿ ਇਹ ਆਪ ਖੁਦ ਡਿਵੈਲਪ ਕਰਦੇ ਆ, ਲੋਕਹੀਡ ਮਾਰਟਿਨ ਤੋਂ ਹੋਰ ਪਤਾ ਨਹੀਂ, ਹਾਂਜੀ। ਜਿਹੜਾ ਮਿਲਟਰੀ ਇੰਡਸਟਰੀਅਲ ਕੰਪਲੈਕਸ ਬਹੁਤ ਤਕੜਾ ਆ ਅਮਰੀਕਾ ਦੇ ਵਿੱਚ, ਪੂਰੀ ਦੁਨੀਆ 'ਚ ਹੀ ਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਦੇ ਆ। ਸੋ ਇਹਦੇ ਵਿੱਚ ਹਰਵਿੰਦਰ, ਜੇ ਆਪਾਂ ਅੱਗੇ ਦੇਖਿਆ ਜਾਵੇ, ਜਿਹੜੀਆਂ ਮਿਜ਼ਾਈਲਸ ਦੇ ਜਿਹੜਾ ਹਾਂਜੀ। ਟਾਈਪਸ ਆ, ਉਹ ਕਿੱਦਾਂ ਦੀਆਂ ਜਿਹੜੀਆਂ ਟਾਈਪਸ ਆ, ਸ਼ਾਰਟ ਰੇਂਜ ਤੋਂ ਲੈ ਕੇ ਲੌਂਗ ਰੇਂਜ ਤੱਕ? ਹਾਂਜੀ, ਹਾਂਜੀ। ਸੋ ਬੇਸਿਕਲੀ ਕੀ ਆ ਕਿ ਡਿਪੈਂਡਿੰਗ ਅਪੋਨ ਵੀ ਜਿਹੜੀ ਤੁਹਾਡਾ ਦੁਸ਼ਮਣ ਆ ਉਹਨਾਂ ਦਾ ਟਾਰਗੇਟ ਕੀ ਹੈ ਨਾ। ਸੋ ਆਪਾਂ ਗੱਲ ਕਰਦੇ ਹਾਂ ਵੀ ਅਵੇਲੇਬਲ ਕਿਹੜੀਆਂ ਜਿਹੜੀਆਂ ਮਿਜ਼ਾਈਲ ਹੈਗੀਆਂ। ਸੋ ਮਿਜ਼ਾਈਲ ਆਪਾਂ ਚਲੋ ਆਪਾਂ ਨਾਂ ਤੇ ਆਪਾਂ ਨੂੰ ਕੀ ਚੇਤਾ ਰਹਿਣੇ, ਪਰ ਵੱਖ-ਵੱਖ ਨਾਵਾਂ ਤੋਂ ਅਸੀਂ ਰੱਖ ਲੈਣੇ ਕਿ 380 ਕਿਲੋਮੀਟਰ ਦੇ ਹਿਸਾਬ ਦੇ ਨਾਲ 240 ਮੀਲ ਬਣਦਾ, ਜਿਹਦਾ ਕਿ 30 ਕਿਲੋਮੀਟਰ ਦੇ ਆਲਟੀਚਿਊਡ ਤਕਰੀਬਨ 98,000 ਫੀਟ ਦੇ ਉੱਤੇ ਜਿਹੜੀ ਜਾਣ ਵਾਲੀ ਮਿਸਾਈਲ ਆ, ਹੈਨਾ, ਉਹ ਵੀ ਇਹਦੇ ਉੱਤੇ ਡਿਪਲੋਏ ਹੋ ਸਕਦੀ ਆ। ਉਸ ਤੋਂ ਬਾਅਦ ਸੋ ਜਿਹੜੇ ਇਹ ਮੈਕਸਿਮਮ ਆ ਜਿਹਨੂੰ ਤੁਸੀਂ 400 ਦੇ ਕਰੀਬ ਹੈਨਾ ਕਿਲੋਮੀਟਰ ਕਹਿੰਦੇ ਸੀ। ਉਸ ਤੋਂ ਬਾਅਦ ਥੋੜ੍ਹੀਆਂ ਮੀਡੀਅਮ ਸ਼ਾਰਟ ਰੇਂਜ ਮਿਸਾਈਲਾਂ ਵੀ ਹੈਗੀਆਂ 240 ਕਿਲੋਮੀਟਰ ਦੇ ਟਾਰਗੇਟ ਦੇ ਉੱਤੇ, ਜਿਹੜੇ ਕਿ 27 ਕਿਲੋਮੀਟਰ ਹਾਈਟ ਦੇ ਉੱਤੇ, 200 ਕਿਲੋਮੀਟਰ, 120 ਕਿਲੋਮੀਟਰ, ਤੇ ਸ਼ਾਰਟ ਰੇਂਜ ਮਿਸਾਈਲ ਜਿਹੜੀ ਆ ਉਹ 40 ਕਿਲੋਮੀਟਰ ਜਿਹੜੀ ਆ ਉਹ ਇਹਦੇ ਨਾਲ ਵਰਤੀ ਜਿਹੜੀ ਉਹ ਜਾ ਸਕਦੀ ਆ। ਪਰ ਇਹਦੀ ਆਪਾਂ ਸਪੀਡ ਦੀ ਆਪਾਂ ਗੱਲ ਕਰਦੇ ਹਾਂ ਰਾਜਕਰਨ, ਜੋ ਆਫ ਕੋਰਸ ਜਦੋਂ ਡਿਸਟੈਂਸ ਦੂਰ ਜਾਈ ਜਾਂਦੇ ਹੋ ਤੇ ਉਹਦੀ ਸਪੀਡ ਜਾਂਦੀ ਹੈ। ਮੈਕਸਿਮਮ ਜਿਹੜੀ ਇਹਦੀ ਸਪੀਡ ਹੈਗੀ ਆ
ਉਹ 240 ਕਿਲੋਮੀਟਰ ਟਾਰਗੇਟ ਦੇ ਵਿੱਚ 2000 ਮੀਟਰ ਪਰ ਸੈਕਿੰਡ, ਜਿਹੜਾ ਕਿ ਉਹਨੂੰ ਅਸੀਂ ਟਰਾਂਸਲੇਟ ਕਰਦੇ ਹਾਂ ਤੇ ਉਹ 4500 ਮਾਈਲਸ ਪਰ ਆਵਰ ਦੀ ਸਪੀਡ ਦੇ ਨਾਲ ਜਿਹੜੀਆਂ ਇਹ ਮੈਕਸਿਮਮ ਵੈਲੋਸਿਟੀ ਜਿਹੜੀ ਉਹ ਜਾ ਸਕਦੀ ਹੈ। ਨਹੀਂ, ਕਾਫੀ ਤਕੜਾ ਜਿਹੜਾ ਇਹ ਸਿਸਟਮ ਹੈਗਾ। ਆਬਵੀਅਸਲੀ ਜਿੱਦਾਂ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਮੁਲਕਾਂ ਨੇ ਜਿਹੜਾ ਉਹ ਇਹ ਲਿਆ ਵੀ ਹੈਗਾ ਆ ਕੰਬੈਟ ਦੇ ਵਿੱਚ। ਹੁਣ ਜਿੱਦਾਂ ਇੰਡੀਆ, ਪਾਕਿਸਤਾਨ, ਯੂਕਰੇਨ ਵਾਲੇ ਪਾਸੇ ਜਿਹੜਾ ਉਹ ਇਹ ਯੂਜ਼ ਹੋਇਆ F-16 ਦੀ ਵੀ ਤੁਸੀਂ ਇਸ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਆ, ਕੀ S-400 ਸਿਸਟਮ ਨੂੰ ਅੱਗੇ ਹੋਰ ਵੀ ਡਿਵੈਲਪ ਫਿਊਚਰ ਦੇ ਲਈ ਕੀਤਾ ਜਾ ਰਿਹਾ? ਹਾਂਜੀ, ਸੋ ਬਿਲਕੁਲ ਜਿਹੜੇ ਉਹਨਾਂ ਦੇ ਫਿਊਚਰ ਪਲਾਨ ਹੈਗੇ ਆ, ਜਦੋਂ ਤੁਹਾਨੂੰ ਪਤਾ ਹੈ ਵੀ ਟੈਕਨੋਲੋਜੀ ਅੱਗੇ ਚੱਲ ਰਹੀ ਆ ਤੇ ਉਹਦੇ ਵਿੱਚ ਉਹਨਾਂ ਦਾ ਜਿਹੜਾ ਅਗਲਾ ਪਲਾਨ ਆ ਉਹ ਚੀਜ਼ ਨੂੰ ਲੈ ਕੇ ਸਾਨੂੰ ਪਤਾ ਹੋਣਾ ਵੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਪਿਛਲੀ ਵਾਰੀ ਆਏ ਸੀ ਇੱਕ ਸਪੇਸ ਫੋਰਸ ਬਣਾਈ ਸੀ, ਹਨਾ। ਹਾਂਜੀ, ਹਾਂਜੀ, ਸਪੇਸ ਬਿਲਕੁਲ। ਫੋਰਸ ਇੱਕ ਵੱਡਾ ਹੁਣ ਨੈਕਸਟ ਫਰੰਟ ਬਣ ਰਿਹਾ। ਪਹਿਲਾਂ ਤੇ 3 ਤਰ੍ਹਾਂ ਦੀ ਫੋਰਸਿਸ ਹੁੰਦੀ ਹੈ, ਜਿਹਨੂੰ ਜਲ ਸੈਨਾ ਕਹਿ ਦਿੰਦੇ ਆ, ਥਲ ਸੈਨਾ ਕਹਿ ਦਿੰਦੇ ਆ, ਹਨਾ। ਉਹ ਹੈਗੀਆਂ ਤੇ ਇਹ ਤੋਂ ਅਲੱਗਾ ਜਿਹੜੀ ਹਵਾਈ ਸੈਨਾ ਉਹ ਤੋਂ ਬਾਅਦ ਆਈ। ਹੁਣ ਉਹ ਤੋਂ ਬਾਅਦ ਜਿਹੜੀ ਸਪੇਸ ਦੀ ਸੈਨਾ ਹੋ ਗਈ, ਸਾਈਬਰ ਹੋ ਗਈ, ਹਨਾ। ਇਹ ਵੀ ਜਿਹੜੇ ਉਹ ਨਵੇਂ ਜਿਹੜੇ ਬਣਤਰ ਉਹ ਜਿਹੜੀ ਆ ਉਹ ਆਪਣੀ ਕਰ ਰਹੇ ਆ ਜੀ। ਤੇ ਰਾਜਕਨ ਉਸੇ ਸੰਬੰਧ ਦੇ ਵਿੱਚ ਜੇ ਅੱਗੇ ਦੇਖੀਏ ਤੇ ਹੁਣ ਇਹ 7796 ਕਰਕੇ ਹਿੱਟ ਟੂ ਕਿਲ ਇੰਟਰਸੈਪਟਰ ਬਣਾਉਣ ਦੀ ਗੱਲ ਕਰਨ ਡਏ ਆ, ਜਿਹੜੇ ਕਹਿੰਦੇ ਕਿ 2026 ਦੇ ਵਿੱਚ ਬਾਹਰ ਆ ਜਾਊਗਾ। ਜਿਹੜਾ ਐਕਸੋ ਐਟਮੋਸਫੈਰਿਕ ਜਿਹੜੇ ਵਾਰਫੇਅਰ ਹੋਣਗੇ ਉਹਦੇ ਵਿੱਚ ਉਹ ਸਹਾਈ ਹੋਊਗੀ। ਠੀਕ ਹੈ ਜੀ। ਸੋ ਦੂਸਰੇ ਨੰਬਰ ਦੇ ਉੱਤੇ ਜਿਹੜਾ S-400 ਤੋਂ ਬਾਅਦ S-500, ਜਿਹਦਾ ਨਾਂ ਪ੍ਰੋਮੀਟਰੀ ਵੀ ਉਹਨਾਂ ਕਿਹਾ। ਸੋ ਉਹ ਕਹਿੰਦੇ ਕਿ ਉਹ ਜਿਹੜੇ ਮਾਸਕੋ ਦੇ ਵਿੱਚ ਜਿਹੜੀ ਅਰਲੀ ਸਰਵਿਸ ਦੇ ਵਿੱਚ ਆਲਰੇਡੀ ਆ ਚੁੱਕਾ ਤੇ ਇਵੈਂਚੁਅਲੀ ਉਹ S-400 ਨੂੰ ਰਿਪਲੇਸ ਕਰ ਲੂਗਾ, ਹੈਨਾ। ਤੇ ਨਾਲ ਦੀ ਨਾਲ ਇਹ ਵੀ ਆ ਕਿ ਜਿੱਦਾਂ ਤੁਸੀਂ ਪਹਿਲੇ ਦੱਸਿਆ ਕਿ ਅਲਜੀਰੀਆ ਤੋਂ ਲੈ ਕੇ ਇੰਡੀਆ, ਇਰਾਨ, ਕਿੰਨੇ ਵੱਖ-ਵੱਖ ਮੁਲਕ ਹੈਗੇ ਆ ਤੇ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਇਹਦੇ ਉੱਤੇ ਇੰਟੈਂਟ ਦਿੱਤਾ ਵੀ ਸਾਨੂੰ ਇਹਦੀ ਲੋੜ ਆ ਤੇ ਉਹਦੇ ਸੰਬੰਧ ਦੇ ਵਿੱਚ ਇਹਦੀ ਜਿਹੜੀ ਇੰਟੀਗ੍ਰੇਸ਼ਨ ਹੈਗੀ ਆ ਬਾਕੀ ਮਿਸਲ ਸਿਸਟਮ ਦੇ ਵਿੱਚ, ਤੇ ਉਹਦੇ ਨਾਲ ਵੀ ਇਹਨੂੰ ਜਿਹੜੀ ਕਰਨ ਦੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਉਹਨਾਂ ਦੀ ਟੈਕਨੋਲੋਜੀ ਨੂੰ ਇਹ ਲੈ ਕੇ ਆਉਣਗੇ ਅੱਗੇ। ਸੋ ਕਾਫੀ ਕੁਛ ਜਿਹੜਾ ਮਿਲਟਰੀ ਪਰਸਪੈਕਟਿਵ ਤੋਂ ਹੈ, ਜਦੋਂ ਸਾਨੂੰ ਪਬਲਿਕ ਜਾਣਕਾਰੀ ਹੁੰਦੀ ਉਹ ਸਾਡੇ ਸਾਹਮਣੇ ਆਉਂਦਾ। ਕਾਫੀ ਹਿੱਸੇ ਦੇ ਵਿੱਚ ਜਿਹੜੀ ਇਹ ਇਨਫੋਰਮੇਸ਼ਨ ਹੁੰਦੀ ਹੈ, ਕੀ ਡਿਵੈਲਪਮੈਂਟ ਹੋ ਰਹੀ ਹੈ ਕੀ ਨਹੀਂ, ਇਹ ਬਹੁਤ ਹੀ ਜ਼ਿਆਦਾ ਕੌਨਫੀਡੈਂਸ਼ੀਅਲ ਤੇ ਪ੍ਰਾਈਵੇਟ ਹੁੰਦੀ ਆ। ਪਰ ਆਪਾਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਇਹ ਵਾਈਡਲੀ ਅਵੇਲੇਬਲ ਪਬਲਿਕ ਇਨਫੋਰਮੇਸ਼ਨ ਆ, ਸੋ ਤਾਂ ਕਿ ਆਪਣੇ ਸਰੋਤੇ ਦੇ ਵਿਊਅਰਸ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਲੱਗ ਸਕੇ। ਸੋ ਫਿਊਚਰ ਜੋ ਕੰਬੈਟ ਦੇ ਜ਼ੋਨ ਜਿਹੜੇ ਵੱਧਦੇ ਜਾ ਰਹੇ ਆ, ਸਪੇਸ ਹੁਣ ਇੱਕ ਵਿੱਚ ਇਨਕਲੂਡ ਹੋ ਗਿਆ। ਸੋ ਵੱਖ-ਵੱਖ ਦੇਸ਼ਾਂ ਦੇ ਜਿਹੜੇ ਡਿਫੈਂਸ ਦੇਸ਼ਾਂ ਦੇ ਕੀ ਕਹਿ ਲਓ, ਕਾਰਪੋਰੇਸ਼ਨਸ ਤੇ ਵੀ ਕਹਿ ਲਓ, ਜਿਹੜੇ ਡਿਫੈਂਸ ਸਿਸਟਮ ਉਹਦੇ ਅਕੋਰਡਿੰਗਲੀ ਅਡੈਪਟ ਹੋ ਰਹੇ ਆ ਜੀ। ਇੰਡੀਆ ਕੋਲ ਕਿੰਨੇ S-400 ਸਿਸਟਮ ਨੇ? ਹਾਂਜੀ, ਸੋ ਇੰਡੀਆ ਦਾ ਬੜਾ ਇੰਟਰਸਟਿੰਗ ਇਸ ਸੰਬੰਧ ਦੇ ਵਿੱਚ ਹੈਗਾ, ਹੈ ਨਾ। ਸੀਰੀਆ ਤੇ ਯੂਕਰੇਨ ਤੋਂ ਬਾਅਦ ਜਿਹੜਾ ਵੱਡਾ ਗੱਲਬਾਤ ਹੁੰਦੀ ਆ ਉਹ ਇੰਡੀਆ ਦੀ ਹੁੰਦੀ ਆ, ਖਾਸ ਤੌਰ ਦੇ ਉੱਤੇ ਰੀਸੈਂਸ ਦੇ ਵਿੱਚ। ਸੋ ਆਪਾਂ ਜਿਹੜਾ ਇੰਡੀਆ ਉਹਨੇ ਇਹਦੇ ਨਾਲ ਕੰਟਰੈਕਟ 2015 ਦੇ ਵਿੱਚ ਕਿਹਾ ਸੀ ਉਹਨਾਂ ਨੂੰ। ਅਕਤੂਬਰ 2015 ਦੇ ਵਿੱਚ ਰਸ਼ੀਆ ਨੂੰ ਕਿਹਾ ਸੀ ਸਾਨੂੰ S-400 ਸਿਸਟਮ ਜਿਹੜੇ ਦਿੱਤੇ ਜਾਣ। 15 ਅਕਤੂਬਰ 2016 ਨੂੰ ਜਿਹੜਾ ਜਦੋਂ ਬ੍ਰਿਕਸ ਸਮਿਟ ਹੋਇਆ ਉਹਦੇ ਵਿੱਚ ਰਸ਼ੀਆ ਤੇ ਇੰਡੀਆ ਜਿਹੜੇ ਆ ਉਹਨਾਂ ਨੇ ਇੱਕ ਇੰਟਰ ਗਵਰਨਮੈਂਟ ਐਗਰੀਮੈਂਟ ਸਾਈਨ ਕੀਤਾ ਕਿ ਉਹ ਜਿਹੜਾ ਰਸ਼ੀਆ ਉਹ ਇੰਡੀਆ ਨੂੰ 5 ਜਿਹੜੇ S-400 ਜਿਹੜੇ ਆ ਉਹ ਦਊਗਾ, ਸਕੁਆਡਰਨ ਦਊਗਾ। ਹਾਂਜੀ, ਸੋ ਉਹਦੇ 5 ਸਕੁਆਡਰਨ ਮਤਲਬ ਹਰ ਇੱਕ 'ਚ 2-2 ਬੈਟਰੀਆਂ, ਹਰ ਇੱਕ ਵਿੱਚ 2-2 ਬੈਟਰੀਜ਼, ਸੋ 10 ਟੋਟਲ 10 ਬੈਟਰੀਆਂ ਹੋ ਜਾਣਗੀਆਂ। ਹਾਂਜੀ, ਹਾਂਜੀ। ਸੋ ਜੁਲਾਈ 2018 ਦੇ ਵਿੱਚ ਜਿਹੜੀ ਡਿਫੈਂਸ ਐਕੁਇਜ਼ੀਸ਼ਨ ਕਾਉਂਸਲ ਆ, ਉਹਨੇ ਪ੍ਰੋਕਿਉਰਮੈਂਟ ਨੂੰ ਕਲੀਅਰ ਕਰ ਦਿੱਤਾ, ਹੈਨਾ। ਸੋ ਵਨ ਟਾਈਮਲਾਈਨ ਦੇ ਗੋ ਥਰੂ ਹੁੰਨੇ ਤਾਂ ਕਿ ਗੱਲ ਸਮਝ ਆ ਜਾਏ। ਸੋ ਉਹਦੇ ਵਿੱਚ ਇਹ ਆ ਕਿ ਜਿਹੜੇ 24 ਮਹੀਨਿਆਂ ਦੇ ਵਿੱਚ ਕੰਟਰੈਕਟ ਸਾਈਨ ਕਰਨ ਦੇ ਵਿੱਚ ਜਿਹੜੇ ਸਾਰੇ ਦੇ ਸਾਰੇ ਸਾਨੂੰ ਜਿਹੜੇ ਇੰਡੀਆ ਦੇ ਵਿੱਚ ਆ ਉਹ ਡਿਪਲੋਏ ਕਰ ਦਿੱਤੇ ਜਾਣਗੇ, ਹੈਨਾ। ਸੋ ਉਹਦੇ ਵਿੱਚ ਅਕਤੂਬਰ 2020 ਤੁਹਾਨੂੰ ਚੇਤਾ ਹੋਊਗਾ, ਅਕਤੂਬਰ 2020 ਜਿਹੜਾ ਵਾ ਉਹ ਕਿਸਾਨੀ ਮੋਰਚੇ ਤੋਂ ਇਮੀਡੀਏਟਲੀ ਪਹਿਲਾਂ, ਜਦੋਂ ਚਾਈਨਾ ਦਾ ਜਿਹੜਾ ਥ੍ਰੈਟ ਆ ਉਹ ਕਾਫੀ ਆਉਣਾ ਜ਼ਿਆਦਾ ਇੰਟੈਲੀਜੈਂਸ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ। ਸੋ ਉਹਦੇ ਵਿੱਚ ਇਹ ਜਿਹੜਾ ਕੰਟਰੈਕਟ ਆ ਸਾਈਨ ਕੀਤਾ ਗਿਆ ਸੀ, ਹੈਨਾ। ਤੇ ਕਿ ਉਸ ਟਾਈਮ ਦੇ ਉੱਤੇ ਕੰਟਰੈਕਟ ਦੇ ਵਿੱਚ ਕਿਹਾ ਸੀ ਕਿ ਅਪ੍ਰੈਲ 2023 ਤੱਕ ਸਾਨੂੰ ਉਹਨਾਂ ਨੂੰ ਇੰਡੀਆ ਨੂੰ ਸਾਰੇ ਦੇ ਸਾਰੇ ਮਿਲ ਜਾਣਗੇ, ਜਿਹੜੀ ਸਾਰਾ ਦਾ ਸਾਰਾ ਇਹਦਾ ਅਮਲਾ ਹੈਗਾ
ਜੋ ਵੀ ਆ। ਜਿਹੜੇ ਤੇ ਉਹਦੇ ਵਿੱਚ ਸਕੁਆਡਰਨ ਆ ਜਾਣਗੇ। ਹਾਂਜੀ, ਹਾਂਜੀ। ਸੋ 26 ਸਤੰਬਰ 2018 ਦੇ ਵਿੱਚ ਕੈਬਨਿਟ ਕਮੇਟੀ ਆਫ ਔਨ ਸਿਕਿਉਰਿਟੀ ਨੇ ਕਿਹਾ ਕਿ ਚਲੋ ਠੀਕ ਆ, ਸਾਨੂੰ ਇਹ ਬਿਲਕੁਲ ਕਲੈਰਿਟੀ ਹੈਗੀ, ਜੋ ਵੀ ਉਹਨਾਂ ਦੀ ਪ੍ਰੋਸੈਸ ਹੋਊਗੀ ਉਹਦੇ ਵਿੱਚ ਇਹ ਕਲੀਅਰ ਹੋ ਗਿਆ। ਸੋ ਖਾਸ ਤੌਰ ਦੇ ਉੱਤੇ ਇਹ ਗੱਲ ਇਸ ਲਈ ਵੀ ਜ਼ਰੂਰੀ ਆ ਕਿਉਂਕਿ ਜਿਹੜੀ ਕੈਬਨਿਟ ਕਮੇਟੀ ਆਫ ਸਿਕਿਉਰਿਟੀ ਹੁੰਦੀ ਆ, ਉਹ ਪੈਸੇ ਦੀ ਸੈਂਕਸ਼ਨ ਕਰਦੀ ਆ। ਤੇ ਇਹ ਜਿਹੜੀ ਪ੍ਰੋਕਿਉਰਮੈਂਟ ਆ, ਇਹ $5.43 ਬਿਲੀਅਨ ਦੇ ਵਿੱਚ ਜਿਹੜੀ ਇਹ ਡੀਲ ਹੋਈ ਆ। ਹੂੰ, 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 ਠੀਕ ਆ। ਹੂੰ, ਹੂੰ। ਸੋ ਪਰ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਇਹਦਾ ਰੌਲਾ ਪਿਆ ਤੇ ਯੂਐਸ ਜਦੋਂ ਅਮਰੀਕਾ ਕੋਲੇ ਗੱਲ ਪਹੁੰਚੀ ਤੇ ਉਸ ਟਾਈਮ ਤੇ ਸੈਕਟਰੀ ਆਫ ਡਿਫੈਂਸ ਲਾਇਡ ਆਸਟਨ ਨੇ ਉਹਨਾਂ ਨੇ ਗੱਲਬਾਤ ਕੀਤੀ ਵੀ S-400 에ਅਰ ਮਿਜ਼ਾਈਲ ਸਿਸਟਮ ਪਰਚੇਜ਼ ਕਰ ਰਿਹਾ ਤੇ ਇਹਦੇ ਨਾਲ ਜਿਹੜੀ ਕਾਸਟ ਆ ਸੈਂਕਸ਼ਨਸ ਜਿਹੜੀਆਂ ਅਮਰੀਕਾ ਦੇ ਸੈਂਕਸ਼ਨਸ ਕਹਿੰਦੇ ਆ ਉਹ ਟ੍ਰਿਗਰ ਹੋ ਜਾਣਗੀਆਂ। ਪਰ ਇੰਡੀਆ ਨੇ ਇਹਦੀ ਬਹੁਤੀ ਪਰਵਾਹ ਨਹੀਂ ਕੀਤੀ। ਹੂੰ, ਹੈਨਾ। ਹੂੰ, 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 ਹੂੰ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਤੁਸੀਂ ਕਿਹਾ ਵੀ ਕਿੰਨੀਆਂ ਹੈਗੀਆਂ ਤੇ ਆਪਾਂ ਕੋਲੇ ਇਨਫੋਰਮੇਸ਼ਨ ਹੈਗੀ ਆ ਵੀ ਕਿੰਨੀਆਂ ਇਸ ਟਾਈਮ ਹੈਗੀਆਂ ਤੇ ਕਿੱਥੇ ਹੈਗੀਆਂ, ਹੈਨਾ। ਠੀਕ ਹੈ। ਸੋ ਪਹਿਲੀ ਜਿਹੜੀ ਸਕੁਆਡਰਨ ਆ ਉਹ ਹੂੰ, ਦਸੰਬਰ 2021 ਦੇ ਵਿੱਚ ਡਿਲੀਵਰ ਹੋਈ ਤੇ ਹੂੰ। ਉਹ ਪਠਾਨਕੋਟ ਦੇ ਵਿੱਚ ਲਾਈ ਗਈ। ਠੀਕ ਠੀਕ ਹੈ। ਆ। ਲੌਂਗ ਲਾਈਨ ਆਫ ਕੰਟਰੋਲ ਇਨ ਪਠਾਨਕੋਟ ਰੀਜਨ ਕਹਿੰਦੇ ਆ ਤੇ ਜਿਹੜਾ ਪੰਜਾਬ, ਜੰਮੂ ਕਸ਼ਮੀਰ ਸੈਕਟਰ ਉਹਦੇ ਏਰੀਏ ਦੇ ਵਿੱਚ, ਸੋ ਪਠਾਨਕੋਟ ਰੀਜਨ ਦੇ ਵਿੱਚ ਲਾਈ ਗਈ। ਸੋ ਉਹਦੇ ਨਾਲ ਹੀ ਅਗਲਾ ਜਿਹੜਾ ਡਿਲੀਵਰ ਹੋਇਆ ਅਪ੍ਰੈਲ 2022 ਦੇ ਵਿੱਚ ਉਹ ਟ੍ਰੇਨਿੰਗ ਸਕੁਆਡਰਨ, ਹੈਨਾ। ਉਹਦੇ ਵਿੱਚ ਕੁਝ ਸਿਮੂਲੇਟਰ ਦਿੱਤੇ ਗਏ ਕਿਉਂਕਿ ਜਦੋਂ ਆਰਮੀ ਨੂੰ ਟ੍ਰੇਨ ਕਰਨਾ ਹੁੰਦਾ, ਬਹੁਤ ਵਾਰੀ ਰੀਜਨਲ ਐਮੂਨੇਸ਼ਨ ਦੇ ਉੱਪਰ ਨਹੀਂ ਕੀਤਾ ਜਾਂਦਾ, ਨਹੀਂ ਉਹਦੇ ਕੀਤਾ ਜਾਂਦਾ, ਸਹੀ ਗੱਲ ਸਿਮੂਲੇਟਰ ਆ। ਦਿੰਦੇ ਹੂੰ। ਆ ਨਾ ਉਹ ਜਾਂ ਇਕੁਇਪਮੈਂਟ ਦਿੱਤੇ ਜਾਂਦੇ ਵੀ ਉਹਨੂੰ ਚਲਾਉਣਾ ਕਿੱਦਾਂ। ਉਹਦੀ ਜਿਹੜੀ ਡਿਲੀਵਰੀ ਅਪ੍ਰੈਲ 2022 ਦੇ ਵਿੱਚ ਹੁੰਦੀ ਹੈ। ਸੋ ਇਹਦੇ ਨਾਲ ਜੁਲਾਈ 2022 ਦੇ ਵਿੱਚ ਦੂਜਾ ਜਿਹੜਾ ਸਕੁਆਡਰਨ ਆ ਉਹ ਦਿੱਤਾ ਗਿਆ। ਸੋ ਇਹ ਬੜਾ ਇੰਟਰਸਟਿੰਗ ਆ। ਦੂਜਾ ਜਿਹੜਾ ਸਕੁਆਡਰਨ ਆ ਉਹ ਕਿੱਥੇ ਡਿਪਲੋਏ ਕੀਤਾ ਗਿਆ? ਸਿੱਕਿਮ ਦੇ ਵਿੱਚ, ਹੈਨਾ। ਅੱਛਾ, ਸੋ ਚਾਈਨਾ ਵਾਲੇ ਪਾਸੇ ਉੱਧਰ। ਹਾਂਜੀ, ਹੂੰ। ਚਾਈਨਾ ਵਾਲੇ ਪਾਸੇ। ਫਿਰ ਤੀਜਾ ਜਿਹੜਾ ਸਕੁਆਡਰਨ ਆ ਉਹਦੇ ਵਿੱਚ ਉਹ ਜਿਹੜਾ ਫਰਵਰੀ 2023 ਦੇ ਵਿੱਚ ਰਾਜਸਥਾਨ, ਗੁਜਰਾਤ ਸੈਕਟਰ ਦੇ ਵਿੱਚ ਲਾਇਆ ਗਿਆ। ਡਿਪਲੋਏ ਕੀਤਾ ਗਿਆ, ਹਾਂਜੀ, ਠੀਕ ਹੈ। ਡਿਪਲੋਏ ਕੀਤਾ ਗਿਆ। ਹੂੰ, ਸੋ ਅਗਲੀ ਉਹ ਤੋਂ ਬਾਅਦ ਜਿਹੜੀ ਗੱਲ ਹੈਗੀ ਹੈ ਕਿ 2 ਕਿਉਂਕਿ 5 ਟੋਟਲ ਉਹਨਾਂ ਦੀ ਗੱਲ ਹੋਈ ਜਿੱਦਾਂ ਆਪਾਂ ਪਹਿਲੇ ਕਿਹਾ ਹੂੰ। ਤੇ ਉਹ ਬਾਕੀ ਜਿਹੜੇ ਸਿਸਟਮ ਆ 2 ਜਿਹੜੇ ਆ ਉਹ ਵੀ ਡਿਪਲੋਏ ਹੋ ਜਾਣਗੇ, ਪਰ ਉਹਦੇ ਵਿੱਚ ਇੱਕ ਇੰਡੀਆ ਤੇ ਰਸ਼ੀਆ ਦਾ ਚੱਕਰ ਪਿਆ ਹੋਇਆ ਇੰਸ਼ੋਰੈਂਸ ਤੇ ਐਸਟੈਬਲਿਸ਼ ਮੈਕੈਨਿਜ਼ਮ ਦਾ ਵੀ 2 ਇੰਸ਼ੋਰੈਂਸ ਅਜੇ ਮੈਨੂੰ ਲੱਗਦਾ ਅਜੇ ਉਹਨਾਂ ਦੇ ਆਉਣੇ ਆ ਅਜੇ। ਹਾਂਜੀ, 2 ਡਿਪਲੋਏ ਨੇ। ਅਗਲੇ ਸਾਲ ਹਾਂਜੀ। ਮਿਲਣੇ ਆ ਇਹਨਾਂ ਨੂੰ। ਹੂੰ। ਨਹੀਂ, ਮੈਂ ਉਹਦੇ ਬਾਰੇ ਮੈਂ ਗੱਲ ਦੱਸ ਰਿਹਾ ਵੀ ਇਹਨਾਂ ਦਾ ਹਾਂ। ਥੋੜਾ ਜਿਹਾ ਚੱਕਰ ਆਪਸ ਵਿੱਚ ਪੈ ਗਿਆ ਤੇ ਫਰਵਰੀ 2025 ਦੇ ਵਿੱਚ ਇਹ ਮੰਨਿਆ ਹੂੰ। ਜਾਂਦਾ ਕਿ ਜਿਹੜਾ ਚੌਥਾ ਸਕੁਆਡਰਨ ਆ ਉਹ ਆਹ ਸਾਲ ਦੇ 2025 ਦੇ ਅਖੀਰ ਵਿੱਚ ਇੰਡੀਆ ਨੂੰ ਦਿੱਤਾ ਜਾਊਗਾ ਅੱਛਾ, ਤੇ ਜਿਹੜਾ ਚੌਥਾ ਅਖੀਰਲਾ ਸਕੁਆਡਰਨ। ਵਾ ਉਹ 2026 ਦੇ ਵਿੱਚ ਦਿੱਤਾ ਜਾਊਗਾ। ਸੋ ਹੂੰ, ਉਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਜਿਹੜਾ S4 ਸਿਸਟਮ ਆ, ਹਨਾ, ਹੁਣ ਆਪਾਂ ਹੂੰ। ਇੰਡੀਆ ਦੇ ਸੰਬੰਧ ਦੇ ਵਿੱਚ ਇਹਦੀ ਗੱਲ ਕਰਦੇ ਤੇ S4 ਸਿਸਟਮ ਆ ਜਿਹੜਾ ਉਹਨੂੰ ਇੰਡੀਅਨ ਸਰਵਿਸ ਦੇ ਵਿੱਚ ਉਹਨੂੰ ਸੁਦਰਸ਼ਨ ਚੱਕਰ ਦਾ ਜਿਹੜਾ ਉਹ ਨਾਂ ਦਿੱਤਾ ਗਿਆ। ਹੈ ਨਾ, ਸੁਦਰਸ਼ਨ ਚੱਕਰ ਤੁਸੀਂ ਕਾਫੀ ਜੇ ਮੀਡੀਆ ਨੂੰ ਫੋਲੋ ਕਰਦੇ ਹੋ ਤੇ ਕਾਫੀ ਉਹਦਾ ਜਿਹੜਾ ਨਾਂ ਉਹ ਦਿੱਤਾ ਗਿਆ। ਹੂੰ, ਤੇ ਹੂੰ, ਉਹਦੇ ਵਿੱਚ ਇਹਨੂੰ 에ਅਰ ਕਮਾਂਡ ਤੇ ਕੰਟਰੋਲ ਸਿਸਟਮ ਦੇ ਵਿੱਚ ਰੱਖਿਆ ਜਾਂਦਾ ਵਾ, ਹਨਾ। ਤੇ ਇਹਦੇ ਵਿੱਚ ਜੋ ਇੰਡੀਅਨ ਆਰਕੀਟੈਕਟ ਹੈਗਾ, ਹਨਾ, ਜਿੱਦਾਂ ਆਪਾਂ ਦੱਸਿਆ ਜਿਹੜੇ ਆਪਾਂ ਪਹਿਲੇ ਤੁਹਾਨੂੰ ਸਪੈਸੀਫਿਕੇਸ਼ਨ ਦੱਸਦੇ ਆ ਉਹ ਸਪੈਸੀਫਿਕੇਸ਼ਨ ਦੇ ਵਿੱਚ ਹੈਗੇ ਕਿ ਮੈਕਸਿਮਮ ਕਿੰਨੀਆਂ ਮਿਸਾਈਲ ਆ ਸਕਦੀਆਂ ਜਾਂ ਕਿੰਨਾ ਹੈਗਾ, ਪਰ ਜੋ ਇੰਡੀਆ ਦੇ ਸਿਸਟਮ ਦੇ ਵਿੱਚ ਹੈਗਾ ਵਾ ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਜਿਹੜੀ ਹਰ ਇੱਕ ਬੈਟਰੀ ਆ ਉਹਦੇ ਕੋਲ 6 ਲਾਂਚਰ ਆ, 1 ਰਡਾਰ ਆ ਤੇ ਕੰਟਰੋਲ ਸੈਂਟਰ ਆ 128 ਮਿਸਲਸ ਦਾ, ਹੈ ਨਾ। ਹੂੰ। ਸੋ ਹਿਊਜ ਸਿਸਟਮ, ਕਾਫੀ ਹਾਂਜੀ, ਵੱਡਾ ਸਿਸਟਮ ਆ। ਹੂੰ। ਹਾਂਜੀ, ਹਾਂਜੀ। ਤਾਂ ਜਿਹੜਾ ਇੱਕ ਸਕੁਆਡਰਨ ਆ, ਸਕੁਆਡਰਨ ਦੇ ਵਿੱਚ 2 ਬੈਟਰੀਜ਼ ਆ ਤੇ 2 ਬੈਟਰੀਜ਼ ਦੇ ਜਿਹੜੇ ਇੱਕ ਸਕੁਆਡਰਨ ਆ ਜੋ ਆਰਕੀਟੈਕਚਰ ਇੰਡੀਆ ਕੋਲ ਹੈਗਾ ਉਹਦੇ ਕੋਲ 16 ਦੇ ਕਰੀਬ ਵਹੀਕਲ ਹੈਗੇ ਆ ਵੱਖ-ਵੱਖ, ਹੈ ਨਾ, ਇੱਕ ਹੂੰ, ਹੂੰ, ਹੂੰ। ਸਕੁਆਡਰਨ ਦੇ ਥੱਲੇ। ਤੇ ਜਿਹੜੇ ਇੰਡੀਆ ਵਾ ਉਹਨੇ ਟੋਟਲ 60 ਲਾਂਚਰ ਤੇ 6000 ਮਿਸਾਈਲ ਜਿਹੜੀਆਂ ਉਹ ਬਾਈ ਕੀਤੀਆਂ, ਹੈ ਨਾ। ਜਿਹੜੀਆਂ ਤੁਹਾਨੂੰ ਸਾਰੀਆਂ ਪਹਿਲਾਂ ਮਿਸਾਈਲਸ ਦੱਸੀਆਂ ਸੀ ਉਹ ਸਾਰੀਆਂ ਕੁਛ-ਕੁਛ ਬਾਈ ਕੀਤੀਆਂ, ਯਾਨੀ ਕਿ 120 ਕਿਲੋਮੀਟਰ ਵਾਲੀਆਂ ਵੀ ਹੈਗੀਆਂ, 200 ਵਾਲੀਆਂ ਵੀ ਹੈਗੀਆਂ, 240 ਤੇ 380 ਕਿਲੋਮੀਟਰ ਵਾਲੀਆਂ 6000 ਦੇ ਕਰੀਬ ਜਿਹੜੀਆਂ ਇੰਡੀਆ ਕੋਲ ਮਿਸਾਈਲਸ ਆ। ਹੂੰ। ਹਨਾ। ਸੋ ਉਹਦੇ ਸੰਬੰਧ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਦੋਂ 2024 ਦੇ ਵਿੱਚ ਇਹਨਾਂ ਨੇ ਡੇਟਾ ਇਕੱਠਾ ਕੀਤਾ ਇੰਡੀਆ ਨੇ ਪਿਛਲੇ ਸਾਲ, ਤੇ ਉਹਦੇ ਵਿੱਚ ਇਹ ਮੰਨਿਆ ਜਾਂਦਾ ਕਿ S4 ਸਿਸਟਮ ਨੂੰ ਡਿਪਲੋਏ ਕੀਤਾ ਉਹਨੇ 80% ਦੇ ਕਰੀਬ ਜਿਹੜੇ ਅਗਰੈਸਿਵ 에ਅਰਕ੍ਰਾਫਟ ਆ, ਹਨਾ, ਸਿਮੂਲੇਸ਼ਨ ਦੇ ਬੇਸ ਦੇ ਉੱਤੇ, ਹੂੰ। ਤੇ ਉਹਨਾਂ ਨੂੰ ਉਹਨੇ ਸ਼ਾਟ ਡਾਊਨ ਕੀਤਾ। ਇਹ ਵੀ ਮੰਨਿਆ ਜਾਂਦਾ ਕਿ ਕੁਛ ਜਿਹੜੇ ਇੰਡੀਆ ਦੇ ਜੈਟਸ ਆ ਉਹਨਾਂ ਨੂੰ ਟਰੈਕ ਕੀਤਾ ਗਿਆ, ਸ਼ਾਟ ਡਾਊਨ ਤਾਂ ਨਹੀਂ ਕੀਤਾ ਗਿਆ, ਪਰ ਰੀਅਲ ਟਾਈਮ ਇੰਡੀਅਨ ਜਿਹੜੇ ਜੈਟਸ ਆ ਉਹਨਾਂ ਨੂੰ ਯੂਜ਼ ਕੀਤਾ ਗਿਆ ਟਾਰਗੇਟ ਤੇ ਟਰੈਕ ਕਰਨ ਦੇ ਵਾਸਤੇ।
ਤੇ ਹੁਣ 2025 ਦੇ ਵਿੱਚ ਅਸੀਂ ਬੈਠੇ ਹਾਂ, ਕੁਛ ਦਿਨ ਪਹਿਲਾਂ ਇੰਡੀਅਨ ਪਾਕਿਸਤਾਨ ਨੇ ਇੱਕ ਦੂਜੇ ਉੱਤੇ ਸਟ੍ਰਾਈਕਸ ਕੀਤੀਆਂ, ਤੇ ਉਹਦੇ ਵਿੱਚ ਜਿਹੜਾ ਸਿਸਟਮ ਆ ਉਹ ਕਾਫੀ ਜ਼ਿਆਦਾ ਕੰਮ ਆਇਆ। ਤੇ ਉਹਦੇ ਵਿੱਚ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਵਾਰ ਦੇ ਵਿੱਚ ਕਈ ਗੱਲਾਂ ਬਾਤਾਂ ਹੁੰਦੀਆਂ ਜਿਹੜੀ ਸ਼ਾਇਦ ਆਮ ਸਿਵਿਲੀਅਨ ਤੱਕ ਬਹੁਤ ਲੇਟ ਪਹੁੰਚਣ, ਮੇਬੀ ਜਦੋਂ 30 ਸਾਲਾਂ ਬਾਅਦ 40 ਸਾਲਾਂ ਬਾਅਦ CIA ਦੇ ਡਾਕੂਮੈਂਟਸ ਪਬਲਿਕ ਹੋਣ, ਸ਼ਾਇਦ ਉਹਦੇ 'ਚ ਪਤਾ ਲੱਗੇ, ਜਾਂ ਕੋਈ ਵਾਰ ਇਨਫੋਰਮੇਸ਼ਨ ਲੀਕ ਹੋ ਜਾਂਦੀ ਉਹਦੇ ਨਾਲ ਪਤਾ ਲੱਗੇ। ਪਰ ਇਹ ਮੰਨਿਆ ਜਾਂਦਾ ਕਿ ਜਿੱਦਾਂ ਦੋਨੋਂ ਪਾਸੇ ਇੱਕੋ ਜਿਹੇ ਕਲੇਮ ਹੁੰਦੇ ਨਾ, ਇੱਕ ਬੰਨੇ ਇਹ ਕਹਿੰਦੇ ਕਿ ਅਸੀਂ ਕਰਾਚੀ ਢਾਹ ਲਿਆ, ਤੇ ਜਾਂ ਇਹ ਕਿਹਾ ਜਾਂਦਾ ਕਿ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਸੈਂਟਰ ਆ ਉਹਦੇ ਉੱਤੇ ਮਿਸਾਈਲ ਜਿਹੜੀਆਂ ਇੰਡੀਅਨ ਵੱਜੀਆਂ। ਇਸੇ ਤਰੀਕੇ ਦੇ ਨਾਲ ਪਾਕਿਸਤਾਨ ਵੱਲੋਂ ਜਿਹੜਾ ਕਲੇਮ ਆ ਉਹ ਕੀਤਾ ਜਾਂਦਾ ਕਿ ਜਿਹੜਾ ਆਦਮਪੁਰ ਏਅਰ ਬੇਸ ਹੈਗਾ ਪੰਜਾਬ ਦੇ ਵਿੱਚ, ਉਹਦੇ ਵਿੱਚ ਜਿਹੜਾ S4 ਸਿਸਟਮ ਉਹਨੂੰ ਨਕਾਰਾ ਕੀਤਾ ਜਾ ਚੁੱਕਾ। ਅਮਰੀਕਾ ਵਾਲੇ ਕਹਿੰਦੇ ਹੈ ਨਾ, ਜਿਹਦੇ ਕਰਕੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ ਜਿਹੜੇ, ਉਹ ਆਦਮਪੁਰ ਏਅਰ ਫੋਰਸ ਦੇ ਉੱਤੇ 13 ਮਈ ਨੂੰ ਅਗਲੇ ਦਿਨ ਹੀ ਪਹੁੰਚ ਜਾਂਦੇ ਆ, ਤੇ S4 ਸਿਸਟਮ ਦੇ ਸਾਹਮਣੇ ਫੋਟੋ ਖਿਚਾਉਂਦੇ ਆ ਤੇ ਪਬਲਿਕ ਕਰਦੇ ਆ ਵੀ ਸਾਡਾ ਜਿਹੜਾ S4 ਸਿਸਟਮ ਉਹ ਤੋਂ ਬਾਅਦ ਚਰਚਾ ਇਹ ਚੱਲ ਪਈ ਹਰਵਿੰਦਰ ਵੀ ਕਹਿੰਦੇ ਬੈਟਰੀ ਮਿਸਿੰਗ ਆ ਉਹਦੀ। ਸੋ ਚਲੋ ਇਦਾਂ ਦੀ ਗੱਲਾਂ ਬਾਤਾਂ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਰਡਾਰ ਦਾ ਇੱਕ ਪਾਰਟ ਜਿਹੜਾ ਉਹ ਸੀਗਾ ਨਹੀਂ। ਸੋ ਆਬਵੀਅਸਲੀ ਜਿਹੜਾ ਆ ਉਹਨਾਂ ਨੇ ਜਿਹੜਾ HQ9 ਆ ਨਾ ਸਿਸਟਮ ਪਾਕਿਸਤਾਨ ਵਾਲੇ ਪਾਸੇ, ਇਹ ਕਹਿੰਦੇ ਵੀ ਅਸੀਂ ਉਹ ਪੂਰਾ ਧਵਸਤ ਕਰਤਾ, ਲਾਹੌਰ ਨੂੰ ਬਚਾ ਨਹੀਂ ਸਕਿਆ। ਕਲੇਮ ਕਾਊਂਟਰ ਕਲੇਮ ਜਿਹੜੇ ਆ ਉਹ ਹਨਾ ਚੱਲਦੇ ਹੀ ਆ। ਸੋ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਕੰਮ ਹੈਗਾ ਵਾ ਇੱਥੇ ਹੋਇਆ। ਇੰਡੀਆ ਵੱਲੋਂ ਆਪਰੇਸ਼ਨ ਸਿੰਧੂਰ, ਤੇ ਜਿਹੜਾ ਪਾਕਿਸਤਾਨ ਵੱਲੋਂ ਬੁਨਿਆਨ ਮਹਿਸੂਸ ਕਰਕੇ ਜਿਹੜਾ ਆਪਰੇਸ਼ਨ ਆ ਉਹਦਾ ਲਾਂਚ ਕੀਤਾ ਗਿਆ। ਚਲੋ ਚੰਗੇ ਭਾਗਾਂ ਨੂੰ ਪ੍ਰੈਜ਼ੀਡੈਂਟ ਟਰੰਪ ਦਾ ਕਹਿ ਲਓ, ਹੈ ਨਾ, ਜਾਂ ਵਰਲਡ ਪ੍ਰੈਸ਼ਰ ਦੇ ਉੱਤੇ ਜੋ ਵੀ ਰੱਬ ਨੇ ਸਬੱਬ ਬਣਾਏ, ਇਹ ਜੰਗ ਰੁਕ ਗਈ, ਨਹੀਂ ਤੇ ਪੰਜਾਬੀਆਂ ਵਾਸਤੇ ਇੱਕ ਜੰਗ ਕਾਫੀ ਘਾਤਕ ਹੋਣੀ ਸੀ। ਦਿਖਣਾ ਸ਼ੁਰੂ ਹੋ ਹੀ ਗਿਆ ਸੀ ਰਾਜ ਕਹਿੰਦਾ ਅਖੀਰਲੇ ਦਿਨ, ਖਾਸ ਤੌਰ ਤੇ ਜਦੋਂ ਮਿਸਾਈਲ ਅਟੈਕ ਵੱਡੇ ਤੌਰ ਤੇ ਸ਼ੁਰੂ ਹੋਏ ਸੀ ਨਾ। ਪਹਿਲੇ ਦਿਨ ਤੇ ਇਹ ਜਿਹੜੇ ਰਡਾਰ ਤੇ ਲੋ ਕਾਸਟ ਜਿਹੜੇ ਮਿਸਾਈਲ ਜਾਣੇ ਸ਼ੁਰੂ ਹੋਏ, ਛੋਟੇ ਸੀਗੇ ਜਿਹੜੇ, ਛੋਟੇ ਹੈ ਨਾ, ਜਦੋਂ ਵੱਡੀਆਂ ਮਿਸਾਈਲਸ ਲੱਗਣੇ ਸ਼ੁਰੂ ਹੋਈਆਂ ਉਦੋਂ ਲੱਗ ਗਿਆ ਸੀ ਕਿ ਨੁਕਸਾਨ ਜਿਹੜਾ ਹੁਣ ਵੱਡਾ ਹੋਣ ਵਾਲਾ। ਚਲੋ ਮਹਾਰਾਜ ਦੀ ਕਿਰਪਾ ਹੋਈ ਆ, ਤੇ ਪੰਜਾਬੀਆਂ ਦਾ ਘਾਣ ਬੱਚਾ, ਇਹਦੇ ਵਿੱਚ ਬਹੁਤ ਪੀੜਿਆ ਜਾਣਾ ਸੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਬਿਲਕੁਲ, ਇਹਨਾਂ ਦੋਨਾਂ ਮੁਲਕਾਂ ਦੀ ਦੁਸ਼ਮਣੀ ਦੇ ਵਿੱਚ ਪੰਜਾਬ ਹਮੇਸ਼ਾ ਪਿਸਦਾ ਆਇਆ, ਤੇ ਉਹਨੇ ਫਿਰ ਜਿਹੜਾ ਉਹ ਪਿਸ ਜਿਹੜਾ ਉਹ ਜਾਣਾ ਸੀਗਾ। ਫਾਇਦਾ ਪਤਾ ਨਹੀਂ ਇਹਨਾਂ ਮੁਲਕਾਂ ਨੂੰ। ਦੂਰ ਬੈਠੇ ਜਿਹੜੇ ਦੂਜੇ ਸੂਬਿਆਂ 'ਚ ਉਹ ਤਾੜੀਆਂ ਮਾਰਦੇ ਸੀ, ਲੜਦੇ ਕਿਉਂ ਨਹੀਂ, ਲੜਾਈ ਕਿਉਂ ਹਟ ਗਈ, ਉਹ ਕਈਆਂ ਨੂੰ ਇਹ ਪੀੜਾਂ ਜਿਹੜੀਆਂ ਉਹ ਸਤਾ ਰਹੀਆਂ ਸੀਗੀਆਂ। ਪਰ ਜਿੰਨਾ ਯੁੱਧ ਚੀਜ਼ ਹੀ ਇਦਾਂ ਦੀ ਆ, ਸ਼ੁਰੂ ਕਰ ਸਕਦੇ ਆ, ਐਂਡ ਹੋਣ ਦੀ ਕੰਮ ਜਿਹੜਾ ਉਹ ਔਖਾ ਹੁੰਦਾ ਆ। ਹਾਂਜੀ, ਆਪਾਂ ਦੇਖ ਹੀ ਲਿਆ ਨਾ ਕਿ ਇਜ਼ਰਾਈਲ ਦੇ ਵਿੱਚ ਜਿਹੜਾ ਪੈਲਸਤੀਨ ਦੇ ਨਾਲ ਯੁੱਧ ਕਦੋਂ ਦਾ ਹੋਇਆ, 7 ਅਕਤੂਬਰ ਦਾ ਸ਼ੁਰੂ ਹੋਇਆ ਹੈ ਨਾ, 2 ਸਾਲ ਹੋ ਚੱਲੇ ਤੇ 2 ਸਾਲ ਹੋ ਚੱਲੇ ਆਲਮੋਸਟ। 2022 ਦੀ ਰਸ਼ੀਆ ਯੂਕਰੇਨ ਵਾਰ ਚੱਲਦੀ ਪਈ ਆ, ਉਹ ਕਿਸੇ ਬੰਨੇ 3 ਸਾਲ ਤੋਂ ਉੱਤੇ ਹੋ ਗਿਆ ਉਹ ਕਿਸੇ ਬੰਨੇ ਨਹੀਂ ਲੱਗਦੀ ਪਈ, ਤੇ ਕਿੰਨਾ ਨੁਕਸਾਨ ਉਹਨਾਂ ਦੋਹਾਂ ਦੇਸ਼ਾਂ ਦਾ ਹੋਇਆ, ਕਿੰਨਾ ਜ਼ਿਆਦਾ ਪੈਸਾ ਜਿਹੜਾ ਉਹਦੇ ਤੇ ਖਰਾਬ ਹੁੰਦਾ ਪਿਆ ਵਾ, ਤੇ ਜਾਨਾਂ ਜਾਂਦੀਆਂ, ਬੇਸ਼ਕੀਮਤੀ ਜਾਨਾਂ ਜਿਹੜੀਆਂ ਜਾ ਰਹੀਆਂ। ਹਾਂਜੀ, ਜਾਨਾਂ ਵੀ ਜਾਂਦੀਆਂ, ਪਰ ਉਸ ਤੋਂ ਬਾਅਦ ਇਹ ਨਾ ਵੀ ਅਸੀਂ ਪੁਰਾਣੇ ਸਮੇਂ ਦੇ ਵਿੱਚ ਵੇਖ ਕੇ ਜਦੋਂ ਜੰਗ ਲੱਗਦੀ ਉਹਦੇ ਬਾਅਦ ਸਿਸਟਮ ਕੋਲੈਪਸ ਹੁੰਦੇ ਆ, ਭੁੱਖਮਰੀ ਹੁੰਦੀ ਆ। ਹੁਣ ਐਜ਼ ਅ ਪੰਜਾਬੀ ਪੰਜਾਬ ਦੇ ਫਰੰਟੀਅਰ ਦੇ ਉੱਤੇ ਹਮੇਸ਼ਾ ਅਸੀਂ ਰਹੇ ਹਾਂ, ਅਸੀਂ ਇਸ ਚੀਜ਼ ਨੂੰ ਦੇਖਿਆ ਹੀ ਆ, ਸਾਡੀਆਂ ਜਨਰੇਸ਼ਨਾਂ ਨੇ ਇਸ ਚੀਜ਼ ਨੂੰ ਦੇਖਿਆ। ਜੰਗ ਤੋਂ ਡਰਨ ਵਾਲੀ ਚਲੋ ਉੱਦਾਂ ਨਹੀਂ, ਜੇ ਸਿਰ ਦੇ ਉੱਤੇ ਆਈ ਪੈ ਹੀ ਜਾਏ ਬੰਦਾ ਕੀ ਕਰ ਸਕਦਾ, ਉੱਤੇ ਫਿਰ ਲੜਨਾ ਹੀ ਹੁੰਦਾ। ਪਰ ਉਹ ਤੋਂ ਪਹਿਲਾਂ ਵੀ ਆਪਾਂ ਨਾ ਜ਼ਫਰਨਾਮੇ ਦੇ ਵਿੱਚ ਪੜ੍ਹਦੇ ਹਾਂ ਵੀ ਹਰ ਹੀ ਲਫ਼ਜ਼ੀਲਾ ਪੋਲੀਟੀਕਲ ਵਰਤਣਾ ਚਾਹੀਦਾ ਜੰਗ ਰੋਕਣ ਦੇ ਵਾਸਤੇ। ਤੇ ਚਲੋ ਅਗੇਨ ਜਿੱਦਾਂ ਆਪਾਂ ਗੱਲ ਪਹਿਲੇ ਕੀਤੀ, ਮਹਾਰਾਜ ਦੀ ਕਿਰਪਾ ਹੋਈ, ਜੰਗ ਰੁਕ ਗਈ ਆ, ਤੇ ਇਸ ਜੰਗ ਰੋਕਣ ਦੇ ਨਾਲ ਸਾਨੂੰ ਐਜ਼ ਅ ਪੰਜਾਬੀ ਸਾਨੂੰ ਥੋੜਾ ਸਮੇਂ ਦੇ ਲਈ ਫਾਇਦਾ ਹੋਇਆ। ਪਰ ਬਹੁਤ ਜ਼ਿਆਦਾ ਚੀਜ਼ਾਂ 'ਚੋਂ ਲਰਨ ਕਰਨ ਵਾਸਤੇ ਵੀ ਆ। ਪਰ ਮੈਨੂੰ ਇਹ ਆ ਵੀ ਸਾਰੀਆਂ ਮੇਬੀ ਕਿਤੇ ਕੋਈ ਜਿਹੜੇ ਸਾਡੇ ਵਿਦਵਾਨ ਆ ਉਹ ਇਸ ਚੀਜ਼ ਨੂੰ ਸੋਚਦੇ ਹੋਣਗੇ ਕਿਤੇ ਨਾ ਕਿਤੇ, ਪਰ ਪਬਲਿਕ ਨਹੀਂ ਆ ਵੀ ਇਹ 4 ਦਿਨਾਂ ਦੀ ਜੰਗ ਦੇ ਵਿੱਚ ਕਿੰਨਾ ਕੁਛ ਅਸੀਂ ਚੇਂਜ ਦੇਖਿਆ। ਪੋਲੀਟੀਕਲ ਸਿਸਟਮ ਬਿਲਕੁਲ ਹੀ ਕੋਲੈਪਸ ਹੋ ਗਿਆ, ਕੋਈ ਸਰਕਾਰ ਨਹੀਂ ਸੀ 4 ਦਿਨ ਦੇ ਵਿੱਚ, ਅਸੀਂ ਦੇਖਿਆ ਹੀ ਆ ਨਾ। ਬਸ ਸ਼ਟ ਡਾਊਨ ਕਰ ਦੋ, ਸ਼ਟ ਅਪ ਕਰ ਦੋ, ਸ਼ਟ ਡਾਊਨ ਆਈ ਮੀਨ ਟਰਨ ਔਨ ਕਰ ਦੋ, ਇਹ ਤੋਂ ਲੈਦਾ ਕੋਈ ਵੀ ਨਹੀਂ ਵੀ ਆਪਾਂ
ਲੋਕਾਂ ਨੂੰ ਕਿੱਦਾਂ ਹਿਜਰਤ ਮੀਡੀਆ ਤੇ ਕੋਈ ਕਰਨੀ। ਕੰਟਰੋਲ ਨਹੀਂ ਸੀ, ਜੋ ਮਰਜ਼ੀ ਜੋ ਮਰਜ਼ੀ ਸੋ ਬਕੀ ਮੀਡੀਆ ਜਾ ਰਿਹਾ, ਰਾਜਕਨ ਇੱਕ ਚੀਜ਼ ਆ ਨਾ, ਰਿਊਮਰ। ਨੈਸ਼ਨਲ ਮੀਡੀਆ ਇੱਕ ਚੀਜ਼ ਆ, ਪਰ ਲੋਕਲ ਲੈਵਲ ਦੇ ਉੱਤੇ ਦੇਖਿਆ ਜਾਏ ਸੀ ਕੋਈ ਪਲਾਨ ਨਹੀਂ ਸੀ ਲੋਕਾਂ ਦੇ, ਜੇ ਮੰਨ ਲਓ ਸੰਭਾਵਿਤ ਤਰੀਕੇ ਦੇ ਉੱਤੇ ਆਪਾਂ ਹੈ ਨਾ, ਕੋਈ ਘਰ ਦਾ ਵੀ ਕਿਸੇ ਦਾ ਕੋਈ ਪਲਾਨ ਹੋਏ ਤਾਂ ਉਹਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਵੀ ਪਲਾਨ ਏ, ਪਲਾਨ ਬੀ, ਪਲਾਨ ਸੀ, ਇਨ ਕੇਸ ਆਫ ਵਾਰ ਟਾਈਮ ਜਾਂ ਕੋਈ ਐਮਰਜੈਂਸੀ ਆ ਜਾਏ। ਇਹਦਾ ਨਾ ਕੋਈ ਵੀ ਪਲਾਨ ਗਵਰਨਮੈਂਟ ਵੱਲੋਂ ਸਾਹਮਣੇ ਨਹੀਂ ਆਇਆ ਪੰਜਾਬੀ ਦੇ ਸਾਹਮਣੇ, ਨਾ ਬਾਰਡਰ ਏਰੀਏ ਦੇ ਵਿੱਚ, ਨਾ ਕਿਸੇ ਨੂੰ ਵੀ ਤੁਸੀਂ ਹਿਜਰਤ ਕਰ ਜਾਓ ਜਾਂ ਨਾ ਕਰੋ, ਜਾਂ ਕੀ ਸੰਭਾਵਿਤ ਹੋਣ ਜਾ ਰਿਹਾ ਕੀ ਨਹੀਂ। ਪੰਜਾਬ ਦਾ ਮੁੱਖ ਮੰਤਰੀ ਲੈ ਲਓ ਜਾਂ ਕੋਈ ਸਕੱਤਰ ਲੈ ਲਓ, ਕੋਈ ਪ੍ਰੈਸ ਕਾਨਫਰੰਸ ਨਹੀਂ ਇਹਦੇ ਸੰਬੰਧ ਦੇ ਵਿੱਚ ਕੀ ਹੋ ਰਿਹਾ ਹੈ ਨਾ। ਮੈਂ ਜਿੱਦਾਂ ਬਲੈਕ ਆਊਟਸ ਬਲੈਕਆਊਟ ਹੁੰਦੇ ਤੋਂ ਰਹੇ। ਬਿਨਾਂ ਕੁਛ ਵੀ ਨਹੀਂ ਸਰਕਾਰ ਵੱਲੋਂ। ਜੇ ਮੰਨ ਲਓ ਹਮਲਾ ਹੁੰਦਾ ਜ਼ਖਮੀਆਂ ਦੇ ਲਈ ਅਸੀਂ ਕੀ ਕਰਨਾ ਵਾ, ਲੋਕੀ ਹਿਜਰਤ ਕਰਨ ਦੇ ਕਿਹੜੇ ਹਿੱਸੇ ਨੂੰ ਕਰਨ, ਕੁਛ ਵੀ ਨਹੀਂ ਸਾਹਮਣੇ ਹੈ। ਸਰਕਾਰ ਤੇ ਜਿੱਦਾਂ ਬਿਲਕੁਲ ਹੀ ਕਲੈਪਸ, ਲੋਕਾਂ ਨੂੰ ਆਪਣੇ ਸਿਰ ਦੇ ਉੱਤੇ ਵੀ ਆਪਣੇ ਆਪ ਦੇ ਉੱਤੇ ਲੋਕਾਂ ਨੂੰ ਛੱਡ ਦਿੱਤਾ ਸੀ, ਛੱਡੇ ਗਏ ਹਿਸਾਬ ਨਾਲ। ਸੋ ਇਹ ਕੁਛ ਲੈਸਨ ਜਿਹੜੇ ਹੈਗੇ ਆ ਸਾਨੂੰ ਸਾਂਝੇ ਹੋ ਕੇ ਸਮਝਣ ਦੀ ਲੋੜ ਆ, ਤੇ ਇਹਦੇ ਤੋਂ ਪਲੈਨਿੰਗ ਕਰਨ ਦੀ ਲੋੜ ਆ, ਵੀ ਗਵਰਨਮੈਂਟਸ ਦੇ ਲਈ ਵੀ ਪਲੈਨਿੰਗ ਕਰਨ ਦੀ ਲੋੜ ਹੈ, ਇੰਡੀਵਿਜੂਅਲ ਤੌਰ ਦੇ ਉੱਤੇ ਵੀ ਪਲੈਨਿੰਗ ਕਰਨ ਦੀ ਲੋੜ ਆ। ਫਿਰ ਪ੍ਰੋਪੇਗੈਂਡਾ ਵਾਰ ਜਿਹੜੀ ਬਹੁਤ ਚੱਲੀ, ਸਿੱਖ ਬਿਲਕੁਲ ਉਹਦੇ ਸੈਂਟਰ ਦੇ ਵਿੱਚ ਰਹੇ ਆ। ਉੜੀ ਦੇ ਵਿੱਚ ਜਦੋਂ ਅਟੈਕ ਹੁੰਦਾ, ਉੱਥੇ ਇੱਕ ਮੰਦਿਰ ਉੱਤੇ ਵੀ ਅਟੈਕ ਹੋਇਆ ਸੀ, ਇੱਕ ਮਸੀਤ ਉੱਤੇ ਵੀ ਹੋਇਆ, ਇੱਕ ਗੁਰਦੁਆਰਾ ਸਾਹਿਬ ਉੱਤੇ ਵੀ ਹੋਇਆ ਸੀ ਉਸ ਟਾਈਮ ਤੇ ਸਿਵਿਲੀਅਨ ਜਾਨਾਂ ਵੀ ਗਈਆਂ। ਪਰ ਜਿਹੜਾ ਮੋਟੇ ਤੌਰ ਦੇ ਉੱਤੇ ਉਭਾਰਿਆ ਗਿਆ, ਉਹ ਉਭਾਰਿਆ ਗਿਆ ਗੁਰਦੁਆਰਾ ਸਾਹਿਬ ਦਾ ਅਟੈਕ, ਪੂੰਛ ਵਾਲਾ ਜੀ। ਪੁੰਛ ਦੇ ਵਿੱਚ ਦੀ ਮੈਂ ਗੱਲ ਕਰਦਾ। ਤੇ ਉੱਥੇ ਮਲਟੀਪਲ ਧਰਮ ਸਥਾਨ ਜਿਹੜੇ ਉਹ ਅਟੈਕ ਹੋਏ ਸੀ। ਤੇ ਤੋਂ ਲੈਦਾ ਫਿਰ ਪ੍ਰੋਪੇਗੈਂਡਾ ਵਾਰ ਚੱਲੀ, ਉਹ ਕਹਿੰਦੇ ਵੀ ਪਾਕਿਸਤਾਨ ਨੇ ਦਰਬਾਰ ਸਾਹਿਬ ਉੱਤੇ ਮਿਸਾਈਲ ਸੁੱਟਣੀ ਸੀ ਅੰਮ੍ਰਿਤਸਰ ਦੇ ਵਿੱਚ, ਤੇ ਪਾਕਿਸਤਾਨ ਵਾਲੇ ਕਹਿੰਦੇ ਸੀ ਕਿ ਇਹਨਾਂ ਨਨਕਾਣਾ ਸਾਹਿਬ ਉੱਤੇ ਸੁੱਟਣੀ ਸੀ। ਸੋ ਸਿੱਖ ਜਿਹੜੇ ਆ ਉਹ ਬਿਲਕੁਲ ਹੀ ਇੱਕ ਸਿੱਖਾਂ ਨੂੰ ਪਾਰਟੀ ਬਣਾ ਰਹੇ ਸੀਗੇ ਵੀ ਧੱਕੇ ਨਾਲ ਬਣਾ ਲਈਏ ਬਣਾਉਣ ਦੀ ਇਹਨਾਂ ਨੂੰ। ਕੋਸ਼ਿਸ਼ ਹੋ ਰਹੀ ਸੀ, ਪਰ ਸਾਰੇ ਸੰਬੰਧ ਦੇ ਵਿੱਚ ਸਿੱਖ ਲੀਡਰਸ਼ਿਪ ਜਿੱਦਾਂ ਪੰਜਾਬ ਗਵਰਨਮੈਂਟ ਗਾਇਬ ਰਹੀ, ਉਸੇ ਤਰ੍ਹਾਂ ਸਿੱਖ ਲੀਡਰਸ਼ਿਪ ਦੀ ਵੀ ਅਣਹੋਂਦ ਆਪਾਂ ਨੂੰ ਵੇਖਣ ਨੂੰ ਮਿਲੀ। ਤੇ ਕੁਝ ਸਿੱਖਾਂ ਦੇ ਹਿੱਸੇ ਜ਼ਰੂਰ ਇਹ ਕਹਿੰਦੇ ਸੀ ਵੀ ਚਲੋ ਜੰਗ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਜਾਂ ਜੋ ਵੀ ਆ, ਪਰ ਪਲਾਨ ਕੀ ਆ ਉਹਦਾ ਕੋਈ ਵੀ ਸਾਹਮਣੇ ਨਹੀਂ ਸੀ। ਸੋ ਇਹ ਜੰਗ ਤੋਂ ਕੁਝ ਲੈਸਨਸ ਹੈਗੇ ਆ। ਮੈਨੂੰ ਲੱਗਦਾ ਕਿ ਸਿੱਖਾਂ ਦੇ ਲਈ ਇੱਕ ਲਾਈਵ ਹੀ ਆਲਮੋਸਟ ਜੰਗ ਦੇ ਕੰਢੇ ਤੋਂ ਅਸੀਂ ਮੁੜੇ ਆ, ਤੇ ਪਰ ਅਸੀਂ ਲੀਡਰਸ਼ਿਪ ਦੀ ਘਾਟ ਜਿਹੜੀ ਆ ਪਬਲਿਕ ਪੱਧਰ ਦੇ ਉੱਤੇ, ਸਟੇਟ ਦੇ ਪੱਧਰ ਦੇ ਉੱਤੇ, ਤੇ ਧਾਰਮਿਕ ਲੀਡਰਸ਼ਿਪ ਦੇ ਪੱਧਰ ਦੇ ਉੱਤੇ, ਸਾਰੀ ਜਗ੍ਹਾ ਦੇ ਉੱਤੇ ਆਪਾਂ ਗਾਇਬ ਦੇਖੀ ਆ। ਸੋ ਲੈਸਨਸ ਸ਼ੁੱਡ ਬੀ ਲਰਨਡ। ਜੀ ਬਿਲਕੁਲ। ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਆ। ਸੋ S-400 에ਅਰ ਡਿਫੈਂਸ ਸਿਸਟਮ ਦੀ ਚਰਚਾ ਜਿਹੜੀ ਬਹੁਤ ਆ, ਪਰ ਯੂਕਰੇਨ ਦੇ ਵਿੱਚ ਹਰਵਿੰਦਰ ਇਹ ਵੀ ਦੱਸਦੇ ਜਾਈਏ, ਜਿਹੜੇ ਐਟਕੈਂਪਸ ਜਿਹੜੇ ਆ ਉਹਨਾਂ ਨੂੰ ਇੰਟਰਸੈਪਟ ਕਰਨ ਦੀ ਇਹਨਾਂ ਨੇ ਇੱਕ ਵਾਰੀ ਕੋਸ਼ਿਸ਼ ਕਰਦੇ ਪਏ ਸੀ ਡੋਨਟਸ ਇਲਾਕੇ ਦੇ ਵਿੱਚ, ਤੇ ਪਰ ਉਹਦੇ ਕਲਸਟਰ ਨੇ ਇਹਨੂੰ ਪੂਰੀ ਤਰ੍ਹਾਂ ਡੈਮੇਜ ਵੀ ਕਰ ਦਿੱਤਾ ਸੀ ਉੱਥੇ। ਸੋ ਮੋਸਟ ਐਡਵਾਂਸ 에ਅਰ ਸਿਸਟਮ ਔਨ ਅਰਥ ਆ। ਇਹ ਹਰ ਇੱਕ ਜਿਹੜਾ ਸਿਸਟਮ ਬਣਾਉਣ ਵਾਲਾ ਉਹ ਦਾਅਵਾ ਕਰਦਾ ਆ ਹੈਗਾ ਹੈ ਕਿ ਨਹੀਂ, ਇਹ ਤਾਂ ਜਦੋਂ ਕੰਬੈਟ ਦੀ ਸਿਚੁਏਸ਼ਨ ਬਣਦੀ ਹੁੰਦੀ ਆ ਉਹਦੇ ਵਿੱਚ ਪਤਾ ਲੱਗਦਾ ਆ। ਪਰ ਜੇ ਆਪਾਂ ਸਬ ਕੰਟੀਨੈਂਟ ਦੇ ਵਿੱਚ ਹਰਵਿੰਦਰ ਦੇਖੀਏ ਤਾਂ ਕਾਫੀ ਇਸ ਦੀ ਚੜ੍ਹਾਈ ਹੈਗੀ ਆ। ਇਹ ਆਪਾਂ ਜਿਹੜਾ ਓਵਰਆਲ ਇਹਦੇ ਸਿਸਟਮ ਨੂੰ ਦੇਖ ਕੇ ਜਿਹੜੇ ਚੱਲਦੇ ਆ, ਹਾਂਜੀ। ਆਮ ਪ੍ਰੀਟੀ ਸ਼ੋਰ, ਕਿਉਂਕਿ ਹੁਣ ਉੱਥੇ ਡਿਫੈਂਸ ਨੂੰ ਲੈ ਕੇ ਜਾਂ ਇਹ ਇਦਾਂ ਦੀ ਚੀਜ਼ਾਂ ਨੂੰ ਲੈ ਕੇ ਇੰਡੀਆ ਤੇ ਚਾਈਨਾ ਦਾ ਜ਼ਿਆਦਾ ਜਿਹੜਾ ਉਹ ਰੌਲਾ ਰਹਿਣਾ ਹੈ ਉਸ ਚੀਜ਼ ਦੇ ਵਿੱਚ। ਸੋ ਉੱਥੇ ਬਰਾਬਰ ਦੀ ਵਾਰ ਆ। ਚਾਈਨਾ ਦੀਆਂ ਮਿਜ਼ਾਈਲਸ ਨੇ ਜਹਾਜ਼ ਨੂੰ ਸਿੱਟ ਲੈਣਾ, ਉਹ ਸਾਰਾ ਕੁਝ ਕਰ ਲੈਣਾ, ਉਹ ਵੱਡੀ ਗੱਲ ਆ। ਕਈ ਮਿਲਟਰੀ ਵੈਬਸਾਈਟਸ ਇਹ ਦਾਅਵਾ ਵੀ ਕਰ ਰਹੀਆਂ ਵੀ ਇਹਨਾਂ ਨੇ S-400 ਸਿਸਟਮ ਨੂੰ ਵਾਕਿਆ ਹੀ ਨੁਕਸਾਨ ਜਿਹੜਾ ਉਹ ਪਹੁੰਚਾ ਦਿੱਤਾ ਹੈ। ਸੋ ਪਾਕਿਸਤਾਨ ਦੇ ਵੱਲੋਂ ਜਿਹੜੀਆਂ ਉਹ ਚਾਈਨਾ ਦਾ ਸਿਸਟਮ ਯੂਜ਼ ਕਰਦੇ ਆ ਉਹਦੇ ਜ਼ਰੀਏ, ਕਨਫਰਮੇਸ਼ਨ ਨਹੀਂ ਆ, ਪਰ ਕਈ ਮਿਲਟਰੀ ਵੈਬਸਾਈਟਸ ਜਿਹੜੀਆਂ ਉਹ ਇਸ ਤਰੀਕੇ ਦੇ ਨਾਲ ਦਾਅਵਾ ਕਰਦੀਆਂ। ਤੇ ਜੇ ਐਕਚੁਅਲ 'ਚ ਇੱਦਾਂ ਹੋਇਆ ਤੇ ਮੈਨੂੰ ਲੱਗਦਾ ਰਫਾਲ ਸਿੱਟਣ ਨਾਲੋਂ ਵੀ ਜ਼ਿਆਦਾ ਵੱਡੀ ਇੰਪੋਰਟੈਂਟ ਜਿਹੜੀ ਇਹ ਚੀਜ਼ ਆ ਉਹ ਹੋਊਗੀ। ਸੋ ਲੈਟਸ ਸੀ ਕੀ ਜਿਹੜਾ ਇੱਥੇ ਸੋ ਜਿੱਦਾਂ ਰਾਜਕਨ ਨੇ ਪਹਿਲੇ ਦੱਸਿਆ ਕਿ ਮਿਲਟਰੀ ਵਿੱਚ ਕਾਫੀ ਕੁਝ ਇਦਾਂ ਦਾ ਹੁੰਦਾ, ਅਸੀਂ ਦੇਖਿਆ ਕਿ ਜਿਹੜੇ ਪਬਲਿਕ ਨਹੀਂ ਹੁੰਦਾ, ਜਦੋਂ ਪਹਿਲਾਂ ਨਹੀਂ ਦੱਸਿਆ ਹੁੰਦਾ ਹਨਾ CIA ਦੀ ਮੇਬੀ ਰਿਪੋਰਟਿੰਗ 30 ਸਾਲ ਬਾਅਦ ਆਏ ਤਾਂ ਸਾਨੂੰ ਸਾਰੀ ਜਾਣਕਾਰੀ ਮਿਲੇ। ਕਿਉਂਕਿ ਇਹ ਜਿਹੜੀ ਵਾਰ ਹੋਈ ਆ ਇਹਦੇ ਵਿੱਚ ਮੈਂ ਸਪੇਸ ਦੀ ਪਹਿਲਾਂ ਗੱਲ ਕੀਤੀ, ਤੇ ਮੈਂ ਇੱਕ ਆਰਟੀਕਲ ਪੜ੍ਹਦਾ ਸੀ ਕਿ ਸਪੇਸ ਦੇ ਵਿੱਚ ਜਿਹੜਾ ਇਹ ਜਿਹੜੀ ਵਾਰ ਹੋਈ ਆ, ਕਿਉਂਕਿ ਇੰਡੋ ਪਾਕਿਸਤਾਨ ਦੀ, ਤਾਂ ਉਹਦੇ ਵਿੱਚ ਬੋਥ US ਐਂਡ ਚਾਈਨਾ, ਉਹਨਾਂ ਕੋਲ ਬਹੁਤ ਜ਼ਿਆਦਾ ਜਿਹੜਾ ਯੂਜ਼ਫੁਲ ਵਾਰ ਡੇਟਾ ਵਾ ਉਹ ਉਹਨਾਂ ਨੇ ਆਇਆ। ਕੀਤਾ। ਕਿਉਂਕਿ
ਮੈਂ ਜੇ ਗਲਤ ਨਾ ਹੋਵਾਂ ਤੇ ਤਕਰੀਬਨ 180 ਦੇ ਕਰੀਬ ਜਿਹੜੀਆਂ ਸੈਟੇਲਾਈਟ ਬੀਮਸ ਆ ਉਹ ਚਾਈਨਾ ਨੇ ਡਿਪਲੋਏ ਕੀਤੀਆਂ ਹੋਈਆਂ ਇਹਨੂੰ ਮੈਨੇਜ ਕਰਨ ਦੇ ਵਾਸਤੇ, ਇਹਨੂੰ ਦੇਖਣ ਦੇ ਵਾਸਤੇ, ਸਟੱਡੀ ਕਰਨ ਵਾਸਤੇ। ਹੂੰ, ਸੋ ਹੂੰ, ਉਹਦੇ ਹੂੰ, ਵਿੱਚ ਰਾਜਕਰਨ ਇਹ ਆ ਕਿ ਇੱਕ ਚੀਜ਼ ਉਹ ਵੀ ਆ ਯੂਐਸ ਵਾਸਤੇ ਦਾ ਬੈਨੀਫਿਟ ਇਹ ਹੋਇਆ ਕਿ ਚਾਈਨਾ ਪਿਛਲੇ ਤਕਰੀਬਨ 50 ਸਾਲ ਤੋਂ ਕਿਸੇ ਵਾਰ ਦੇ ਵਿੱਚ ਨਹੀਂ ਗਿਆ, ਪਰ ਆਪਣੀ ਹੂੰ, 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 ਟੈਕਨੋਲੋਜੀ ਨੂੰ ਲਗਾਤਾਰ ਐਨਹਾਂਸ ਕਰਦਾ ਰਿਹਾ। ਹੁਣ ਹੂੰ, ਮਿਲਟਰੀ ਸਟ੍ਰੈਟੇਜਿਕ ਪਰਸਪੈਕਟਿਵ ਤੋਂ ਇਹ ਲਾਈਏ ਹਿਸਾਬ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਦੇਸ਼ ਆ, ਖਾਸ ਤੌਰ ਤੇ ਵੈਸਟ ਵਾਲੇ ਇਹ ਜਾਣਨਾ ਚਾਹੁੰਦੇ ਵੀ ਚਾਈਨਾ ਕੋਲ ਹੈ ਕੀ ਆ, ਉਹਦੀ ਕੈਪੇਬਿਲਿਟੀ ਕੀ ਆ। ਸੋ ਡੇਟਾ ਹਾਰਵੈਸਟਿੰਗ ਦੇ ਪਰਸਪੈਕਟਿਵ ਤੋਂ ਜੋ ਚਾਈਨਾ ਨੇ ਕੀਤਾ, ਕਿਉਂਕਿ ਮੈਂ ਇਹ ਦੇਖਦਾ ਸੀ ਕਿ ਚਾਈਨਾ ਦੇ ਕੋਲ ਜਿਹੜਾ ਮਿਲਟਰੀ ਇਕੁਇਪਮੈਂਟ ਆ, ਇੰਡੀਆ ਦੇ ਕੋਲ ਕਹਿੰਦੇ ਨੇ ਤਕਰੀਬਨ 65-70% ਰਸ਼ੀਅਨ ਆ, ਤੇ ਹੂੰ, ਜਿਹੜਾ ਪਾਕਿਸਤਾਨ ਆ ਉਹਦੇ ਕੋਲ ਤਕਰੀਬਨ 70% ਚਾਈਨੀਜ਼ ਮਿਲਟਰੀ ਇਕੁਇਪਮੈਂਟ ਆ। ਹੂੰ, 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 ਸੋ ਹੂੰ, ਇਤਨਾ ਵੈਸਟ ਨੂੰ ਚਾਈਨੀਜ਼ ਦੇ ਇਕੁਇਪਮੈਂਟ ਦੀ ਕੈਪੇਬਿਲਿਟੀ ਵੀ ਪਤਾ ਲੱਗੀ ਆ। ਸੋ ਇੱਕ ਤਾਂ ਆਪਾਂ ਵਾਰ ਨੂੰ ਸਿੱਧੇ ਤੌਰ ਦੇ ਉੱਤੇ ਦੇਖਦੇ ਹਾਂ ਕਿ ਜੋ ਹੋ ਰਿਹਾ, ਜੋ ਨੁਕਸਾਨ ਹੋ ਰਿਹਾ ਜਾਂ ਜੋ ਵੀ ਆ, ਪਰ ਦੂਸਰੇ ਪਰਸਪੈਕਟਿਵ ਤੋਂ ਇਹ ਆ ਵੀ ਜਦੋਂ ਵਾਰ ਹੁੰਦੀ ਆ, ਜਿਹੜੇ ਡਿਫੈਂਸ ਹੁੰਦੇ ਆ ਕੰਪਨੀਜ਼, ਉਹਨਾਂ ਦੇ ਸਟਾਕਸ ਅਸੀਂ ਦੇਖਿਆ ਹੀ ਆ, ਚੈਂਗਡੂ ਦੇ ਕਿੰਨੇ ਵਧੇ ਆ ਤੇ ਰਾਫੇਲ ਦੇ ਥੋੜੇ ਡਿੱਗੇ ਆ। ਤੇ ਇੱਕ ਟਾਈਮ ਦੇ ਉੱਤੇ 40% 35-40% ਵੀ ਵੱਧ ਗਿਆ ਸੀ ਚੈਂਗਡੂ, ਜਿਹੜਾ ਚਾਈਨਾ ਦੀ ਕੰਪਨੀ ਆ ਹੂੰ, ਡਿਫੈਂਸ ਹੂੰ, ਹੂੰ, ਇਨਫਰਾਸਟ੍ਰਕਚਰ ਬਣਾਉਂਦੀ। ਉਸ ਤੋਂ ਬਾਅਦ ਇੰਡੀਅਨ ਮੀਡੀਆ ਨੇ ਟੀਆਰਪੀ ਤੋਂ ਕਿੰਨਾ ਪੈਸਾ ਕਮਾਇਆ, ਹੈ ਨਾ। ਮੈਂ ਦੇਖ ਰਿਹਾ ਸੀ ਏਆਈ ਦੇ ਜਨਰੇਟਡ ਵੀਡੀਓਜ਼ ਯੂਜ਼ ਕਰਕੇ, ਤੇ ਉਹਨਾਂ ਵੀ ਇਹ ਤੋਂ ਲਾਹਾ ਖੱਟਦੇ ਆ। ਤੇ ਨੇਸ਼ਨਸ ਜਿਹੜੀਆਂ ਉਹ ਇੱਕ ਦੂਜੇ ਦਾ ਸਟ੍ਰੈਟੇਜਿਕਲੀ ਡੇਟਾ ਇਕੱਠੀਆਂ ਕਰਦੀਆਂ, ਤੇ ਕੁਛ ਲੋਕ, ਸਾਨੂੰ ਪਤਾ, ਮੈਂ ਇੱਥੇ ਚਲੋ ਟਰਮ ਵੀ ਵਰਤੂੰਗਾ, ਯੂਜ਼ਫੁਲ ਇਡੀਅਟ ਵੀ ਹੁੰਦੇ ਆ ਜਿਹੜੇ ਇਸ ਚੀਜ਼ ਨੂੰ ਵਧਾਉਂਦੇ ਆ, ਤੇ ਉਹ ਵੀ ਹਮੇਸ਼ਾ ਹੀ ਹੁੰਦੇ ਵਾਰ ਦੇ ਵਿੱਚ। ਤੇ ਉਹ ਵੀ ਅਸੀਂ ਬਹੁਤ ਦੇਖੇ ਆ। ਸੋ ਕਾਫੀ ਕੁਛ ਹੈ, ਇਹਨੂੰ ਡਿਪੈਂਡ ਕਰਦਾ ਤੁਸੀਂ ਇਹਨੂੰ ਕਿਹੜੇ ਐਸਪੈਕਟ ਤੋਂ ਦੇਖਦੇ ਹੋ। ਹੂੰ, ਜੀ, ਬਿਲਕੁਲ। ਅੱਛਾ, ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਹੁਣ ਇੱਥੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਆਉਂਦੇ ਹਾਂ, ਤੇ ਵਾਪਸ ਆ ਕੇ ਚਰਚਾ ਜਿਹੜੀ ਆ, ਗੱਲਬਾਤ ਆ, ਉਹ ਆਪਾਂ ਫਲਾਈਂਗ ਟੈਕਸੀਜ਼, ਰੋਬੋ ਟੈਕਸੀਜ਼ ਦੀ ਉਹ ਸਾਰੀ ਜਿਹੜੀ ਉਹ ਕਰਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਪਰਤਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਪੰਜਾਬੀ ਟੈਕ ਟਾਕ। ਹਰਵਿੰਦਰ ਸਿੰਘ ਜੀ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਰੇ ਵਿਊਅਰਸ ਦਾ, ਪੰਜਾਬੀ ਟੀਵੀ ਵੇਖ ਰਹੇ ਸਾਰੇ ਵਿਊਅਰਸ ਦਾ, ਪੰਜਾਬੀ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬ੍ਰੇਕ ਤੋਂ ਬਾਅਦ ਫਿਰ ਤੋਂ ਨਿੱਘਾ ਜੀ ਆਇਆਂ ਨੂੰ। ਜੀ। ਅੱਛਾ ਹਰਵਿੰਦਰ, ਹੁਣ ਆਪਾਂ ਥੋੜ੍ਹੀ ਜਿਹੜੀ ਉਹ ਗੱਲ ਕਰਦੇ ਹਾਂ, ਇਲੋਨ ਮਸਕ ਜਦੋਂ ਸਰਕਾਰ ਬਣੀ ਸੀ ਤਾਂ ਪੂਰਾ ਰੌਲਾ ਰੱਪਾ ਸੀਗਾ। ਹੁਣ ਕਾਫੀ ਚਿਰ ਤੋਂ ਥੋੜ੍ਹੀ ਸ਼ਾਂਤੀ ਜੀ ਉਹਨਾਂ ਦੇ ਨਾਮ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ। ਜੀ। ਟੈਕਸਸ ਦੇ ਵਿੱਚ ਰੋਬੋ ਟੈਕਸੀ ਸ਼ੁਰੂ ਹੋ ਗਈ ਆ। ਮਸਕ ਹੁਣਾਂ ਦਾ ਵੀ ਇਹਦੇ ਵਿੱਚ ਯੋਗਦਾਨ ਆ, ਕਿੱਦਾਂ ਆ ਉਹਨਾਂ ਦੀ ਜਿਹੜੀ ਕੰਪਨੀ ਵੱਲੋਂ ਆ, ਕੀ ਸਿਚੁਏਸ਼ਨ ਬਣ ਰਹੀ ਹੈ ਜੀ ਉੱਥੇ ਇਸ ਟਾਈਮ ਰੋਬੋ ਟੈਕਸੀਜ਼ ਨੂੰ ਲੈ ਕੇ? ਹਾਂਜੀ, ਲਾਂਚ ਹੋਈ ਨਹੀਂ, ਪਰ ਲਾਂਚ ਹੋ ਰਹੀ ਹੈ ਅਗਲੇ ਮਹੀਨੇ, ਜੂਨ ਦੇ ਹੂੰ, ਵਿੱਚ। ਸੋ ਆਸਟਨ ਟੈਕਸਸ ਦੇ ਵਿੱਚ ਜਿਹੜੀ ਉਹ ਲਿਮਿਟਿਡ ਰੋਬੋ ਟੈਕਸੀ ਸਰਵਿਸ ਜਿਹੜੀ ਆ ਉਹ ਯੂਜ਼ ਕਰ ਰਹੇ ਆ। ਸੋ ਮੈਂ ਕੰਟੈਕਸਟ ਦੇ ਲਈ ਇਹ ਦੱਸ ਦੇਵਾਂ ਕਿ ਰੋਬੋ ਟੈਕਸੀ ਜਿਹੜੇ ਬੇ ਏਰੀਏ ਦੇ ਵਿੱਚ ਲੋਕ ਰਹਿੰਦੇ, ਉਹਨਾਂ ਨੂੰ ਪਤਾ ਕਿ ਸੈਨ ਫਰਾਂਸਿਸਕੋ ਦੇ ਵਿੱਚ ਚੱਲਦੀਆਂ। ਤੇ ਗੂਗਲ ਦੇ ਬੇਸ ਵੇਮੋ ਕਰਕੇ ਕੰਪਨੀਆਂ, ਉਹਦੀਆਂ ਜਿਹੜੀਆਂ ਰੋਬੋ ਟੈਕਸੀਜ਼ ਆ ਉਹ ਕਾਫੀ ਸਮੇਂ ਤੋਂ ਚੱਲ ਰਹੀਆਂ। ਮੈਂ ਵੀ ਉਹਦੇ ਵਿੱਚ ਲੈ ਕੇ ਦੇਖਿਆ, ਰਾਈਡ ਲੈ ਕੇ ਦੇਖੀ ਆ, ਕਾਫੀ ਵਧੀਆ, ਹੈ ਨਾ। ਅੱਛਾ। ਉੱਥੋਂ ਲੈਦਾ ਸ਼ਾਇਦ ਐਰੀਜ਼ੋਨਾ ਦੇ ਵਿੱਚ, ਫੀਨਿਕਸ ਵਿੱਚ ਵੀ ਆ, ਤੇ ਸ਼ਾਇਦ ਆਸਟਨ ਦੇ ਵਿੱਚ ਆ, ਹੈ ਨਾ। 3 ਕੁ ਸ਼ਹਿਰਾਂ ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ, ਪਰ ਸੈਨ ਫਰਾਂਸਿਸਕੋ ਫॉर ਸ਼ੋਰ। ਹੂੰ, ਤੇ ਹੂੰ, ਉਸ ਤੋਂ ਬਾਅਦ ਉਹਨਾਂ ਹੁਣ ਪਾਲੋ ਆਲਟੋ ਦੇ ਵਿੱਚ ਵੀ ਅਨਾਉਂਸ ਕੀਤਾ ਸੀ ਅਸੀਂ ਸ਼ੁਰੂ ਕਰਾਂਗੇ। ਹੂੰ, ਸੋ ਕਿਉਂਕਿ ਦੇਖੋ, ਇਹਦੇ ਵਿੱਚ ਜਿਹੜੀ ਆ ਫਰੰਟੀਅਰ ਟੈਕਨੋਲੋਜੀ ਹੁੰਦੀਆਂ, ਇਹਦੇ ਵਿੱਚ ਟਾਈਮ ਟੂ ਮਾਰਕੀਟ ਬਹੁਤ ਇੰਪੋਰਟੈਂਟ ਹੁੰਦਾ, ਵੀ ਜਿਹੜਾ ਸਮੇਂ ਹੂੰ, ਦੇ ਵਿੱਚ ਪਹਿਲਾਂ ਆ ਗਿਆ, ਹੈ ਨਾ। ਹੂੰ, ਹੂੰ, ਸੋ ਹੂੰ, ਹੁਣ ਟੈਸਲਾ ਦੇ ਵਿੱਚ ਈਲਨ ਮਸਕ ਕਹਿ ਤਾਂ ਬੜੇ ਚਿਰ ਤੋਂ ਰਹੇ ਆ, ਈਵਨ ਵੇਮੋ ਤੋਂ ਜੇ ਮੈਂ ਗਲਤ ਨਾ ਹੋਵਾਂ, ਵੇਮੋ ਤੋਂ ਵੀ ਪਹਿਲਾਂ ਕਹਿ ਰਹੇ ਕਿ ਰੋਬੋ ਟੈਕਸੀਜ਼ ਆਉਣਗੀਆਂ, ਪਰ ਉਹਨਾਂ ਦੀਆਂ ਆਈਆਂ ਨਹੀਂ। ਹੂੰ, ਅਸੀਂ ਆਪਣੇ ਪਿਛਲੇ ਟਾਕ ਸ਼ੋਅ ਦੇ ਵਿੱਚ ਵੀ ਗੱਲਬਾਤ ਕੀਤੀ ਸੀ ਕਿ ਲਿਮਿਟਿਡ ਤੌਰ ਦੇ ਉੱਤੇ ਉਹਨਾਂ ਦੀ ਰੋਬੋ ਟੈਕਸੀ ਜਿਹੜੀਆਂ ਉਹ ਚੱਲ ਰਹੀਆਂ। ਉਹਨੂੰ ਅਸੀਂ ਰੀਅਲ ਰੋਬੋ ਟੈਕਸੀ ਨਹੀਂ ਕਹਿ ਸਕਦੇ, ਕਿਉਂਕਿ ਬਿਹਾਈਂਡ ਦਾ ਵੀਲ ਇੱਕ ਆਪਰੇਟਰ ਬੈਠਾ ਹੁੰਦਾ, ਭਾਵੇਂ ਉਹ ਕਰ ਕੁਛ ਨਹੀਂ ਰਿਹਾ ਹੁੰਦਾ, ਤੇ ਉਹਨਾਂ ਦੇ ਜਿਹੜੇ ਆਪਣੇ ਇੰਪਲੋਈਜ਼ ਆ ਟੈਸਲਾ ਦੇ, ਉਹ ਉਸ ਟੈਕਸੀ ਨੂੰ ਯੂਜ਼ ਕਰਦੇ ਆ। ਸੋ ਕੁਛ ਹੂੰ, ਨਾ ਹੂੰ, ਕੁਛ ਡੇਟਾ ਕਲੈਕਸ਼ਨ ਉਹਨਾਂ ਕੋਲ ਹੈਗੀ ਆ। ਉਹਨੂੰ ਲੈ ਕੇ ਹੁਣ ਉਹਨਾਂ ਜਿਹੜਾ ਪਬਲਿਕਲੀ ਪਲਾਨ ਕੀਤਾ ਕਿ ਜਿਹੜਾ ਮਾਡਲ ਵਾਈ ਆ, ਉਹਦੇ ਬੇਸਡ ਜਿਹੜੀ ਰੋਬੋ ਟੈਕਸੀ ਆ, 20 ਦੇ ਕਰੀਬ ਜਿਹੜੀ ਟੈਕਸੀਆਂ ਉਹ ਪਬਲਿਕ ਰੋਡ ਉੱਤੇ ਆਉਣਗੀਆਂ। ਪਰ ਇਹਦੇ ਵਿੱਚ ਇਹ ਦੱਸ ਦੇਵਾਂ ਕਿ ਇਹ ਇਨਵਾਈਟ ਓਨਲੀ ਆ, ਤੇ ਨਾਲ ਔਨ ਟੌਪ ਆਫ ਇਟ ਅਗੇਨ ਉਹਨਾਂ ਕੋਲ ਇਨਫ ਡੇਟਾ ਨਹੀਂ ਹੈਗਾ, ਤੇ ਇਹਦੇ ਵਿੱਚ ਅ ਲੋਟ ਆਫ ਟੈਲੀ ਆਪਰੇਸ਼ਨਸ ਹੋਣਗੇ। ਟੈਲੀ ਆਪਰੇਸ਼ਨ ਕਹਿਣ ਦਾ ਭਾਵ ਇਹ ਹੈ ਕਿ ਜਿੱਦਾਂ ਐਮਾਜ਼ੋਨ ਨੇ, ਜੇ ਤੁਹਾਨੂੰ ਚੇਤਾ ਹੋਵੇ, ਕੁਛ ਸਮਾਂ ਪਹਿਲਾਂ ਆਟੋ
ਸਟੋਰ ਜਿਹੜੇ ਉਹਨਾਂ ਸ਼ੁਰੂ ਕੀਤੇ ਸੀ ਕਿ ਪਬਲਿਕ ਵਿਦਆਊਟ ਕੈਸ਼ੀਅਰ ਸਟੋਰ ਸਿਐਟਲ ਵਿੱਚ ਉਹ ਲੈ ਹੂੰ, ਕੇ ਹੂੰ, ਆਏ ਸੀ। ਹੂੰ, ਹੂੰ, ਹੂੰ। ਤੇ ਬੈਕਐਂਡ ਦੇ ਉੱਤੇ ਕੀ ਚੱਲਦਾ ਸੀ ਕਿ ਭਾਵੇਂ ਉਹ ਕਹਿਣ ਨੂੰ ਹੈਗਾ ਸੀ ਵੀ ਏਆਈ ਬੇਸਡ ਸਟੋਰ ਆ, ਬੈਕਐਂਡ ਦੇ ਉੱਤੇ ਇੰਡੀਆ ਦੇ ਵਿੱਚ ਉਹਨਾਂ ਬੰਦੇ ਬਿਠਾਏ ਸੀ ਜਿਹੜੇ ਕਿ ਯੂਜ਼ਰ ਨੂੰ ਲਗਾਤਾਰ ਟਰੈਕ ਕਰਦੇ ਪਏ ਸੀ ਉਹਨਾਂ ਦੇ, ਹੂੰ। ਹੈਨਾ। ਸੋ ਉਹਨੂੰ ਟੈਲੀ ਆਪਰੇਸ਼ਨਸ ਕਹਿੰਦੇ ਆ। ਸੋ ਇਹਦੇ ਵਿੱਚ ਵੀ ਦੀ ਮੈਕਸਿਮਮ 20 ਦੇ ਕਰੀਬ ਕਾਰਾਂ ਆਉਣਗੀਆਂ ਪਬਲਿਕ ਰੋਡ ਦੇ ਉੱਤੇ ਜਿਹੜੇ ਇਨਵਾਈਟ ਹੋਣਗੀਆਂ, ਤੇ ਅ ਲੋਟ ਆਫ ਟੈਲੀ ਆਪਰੇਸ਼ਨਸ ਜਿਹੜੇ ਆ ਉਹਦੇ ਬੈਕਐਂਡ ਦੇ ਉੱਤੇ ਚੱਲਣਗੇ। ਯਾਨੀ ਕਿ ਫੁੱਲੀ ਰੋਬੋ ਟੈਕਸੀ ਨਹੀਂ ਹੋਊਗੀ, ਫੁੱਲੀ ਆਟੋਮੇਟਡ ਨਹੀਂ ਹੋਏਗੀ, ਪਰ ਉਹਨਾਂ ਜਿਹੜੇ ਆਪਣੀ ਜਿਹੜੀ ਬੇੜੀ ਆ ਉਹਨਾਂ ਠੇਲ ਦਿੱਤੀ ਹੈ ਇਸ ਮਾਰਕੀਟ ਦੇ ਵਿੱਚ ਲੈ ਕੇ। ਹੂੰ, ਤੇ ਹੂੰ, ਹੂੰ, ਇਹਦੇ ਹੂੰ। ਵਿੱਚ ਇਹ ਆ ਕਿ ਤੁਹਾਨੂੰ ਚੇਤਾ ਹੋਏਗਾ ਵੀ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਇਹਨਾਂ ਇੱਕ ਆਪਟੀਮਸ ਇਵੈਂਟ ਕੀਤਾ ਸੀ, ਹੈਨਾ। ਤੇ ਹਾਂਜੀ। ਉਹਦੇ ਵਿੱਚ ਹੂੰ, ਹੂੰ। ਉਹਨਾਂ ਆਪਟੀਮਸ ਇਵੈਂਟ ਦੇ ਵਿੱਚ ਕਾਫੀ ਵੱਡੇ-ਵੱਡੇ ਦਾਅਵੇ ਕੀਤੇ ਸੀ। ਉਹਦੇ ਵਿੱਚ ਇੱਕ ਹੈਗਾ ਸੀ ਕਿ ਲੋ ਸਕੇਲ ਮੈਨੂਫੈਕਚਰਿੰਗ ਜਿਹੜੀ ਆ 4th ਕੁਆਰਟਰ ਯਾਨੀ ਕਿ ਆਹ ਸਾਲ ਦੇ ਅਖੀਰ ਦੇ ਵਿੱਚ ਸ਼ੁਰੂ ਹੋ ਜਾਏਗੀ, ਤੇ ਜਿਹਦੇ ਹੂੰ, ਵਿੱਚ ਜਿਹੜਾ ਇੱਕ ਆਪਟੀਮਸ ਰੋਬੋਟ ਜਿਹੜਾ ਕਿ $20,000 ਦਾ ਉਹ ਸਾਹਮਣੇ ਆਊਗਾ, ਤੇ ਟੈਸਲਾ ਦੀ ਸਾਈਬਰ ਕੈਬ ਜਿਹੜੀ ਆ ਜਿਹਦੇ ਬਾਰੇ ਉਹਨਾਂ ਗੱਲ ਕੀਤੀ ਉਹਦਾ 30,000 ਦਾ ਟੈਗ ਆਊਗਾ ਸਾਹਮਣੇ। ਦੱਸਿਆ ਸੀਗਾ। ਦੱਸਿਆ ਹੂੰ, ਸੀ ਉਸ ਟਾਈਮ ਤੇ ਹੁਣ ਕਿੰਨਾ ਹੂੰ, ਹੁੰਦਾ ਕਿੰਨਾ ਨਹੀਂ ਆ, ਤੇ ਵੈਸੇ ਇਹ ਵੀ ਦੇਖਿਆ ਕਿ ਲੋ ਕਾਸਟ ਟੈਸਲਾ ਦਾ ਇੱਕ ਪ੍ਰੋਜੈਕਟ ਹਨਾ ਕੈਂਸਲ ਹੋ ਗਿਆ ਪਿਛਲੇ ਕੁਝ ਸਾਲਾਂ ਦੇ ਵਿੱਚ। ਜਦੋਂ ਹੂੰ, ਆਊਗਾ ਅਸੀਂ ਉਹਨੂੰ ਉਦੋਂ ਹੀ ਦੇਖਾਂਗੇ। ਪਰ ਇਹ ਜਿਹੜੀ ਚੀਜ਼ ਆ ਇਹ ਉਹ ਸਾਹਮਣੇ ਲੈ ਕੇ ਆ ਰਹੇ ਆ ਜਿਹੜੇ ਹੂੰ, ਮਾਡਲ ਵਾਈ ਦੇ ਵਿੱਚ। ਹੁਣ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਅੱਜ-ਕੱਲ੍ਹ ਮਸਕ ਸਾਹਿਬ ਬੜੇ ਚੁੱਪ ਆ, ਉਹਦੇ ਵਿੱਚ ਇਹ ਆ ਵੀ ਜਿਹੜਾ ਟੈਸਲਾ ਦਾ ਜਿਹੜਾ ਸ਼ੇਅਰ ਆ ਬਹੁਤ ਜ਼ਿਆਦਾ ਥੱਲੇ ਡਿੱਗਾ, ਹੈ ਨਾ? ਤੁਸੀਂ ਦੇਖਿਆ ਉਹਨਾਂ ਦੀ ਯਪ। ਇਨਵੋਲਵਮੈਂਟ ਹੋਣ ਕਰਕੇ ਉਹਦੇ ਨਾਲ ਨੈਗੇਟਿਵ ਪੀਆਰ ਬਹੁਤ ਆਈ। ਸੋ ਉਹਦੇ ਕਰਕੇ ਜਿਹੜੀ ਟੈਸਲਾ ਦੇ ਬੋਰਡ ਆਫ ਡਾਇਰੈਕਟਰਸ ਆ, ਉਹ ਇਹਨੂੰ ਲੈ ਕੇ ਮਸਕ ਨੂੰ ਲੈ ਕੇ ਆਉਂਦੇ ਆ ਸਾਹਮਣੇ, ਉਹਨੂੰ ਕਨਫਰੰਟ ਕਰਦੇ ਆ, ਭਾਈ ਵੀ ਜੇ ਇੱਦਾਂ ਦੇ ਕੰਮ ਕਰਨਾ। ਇੱਕ ਗੱਲ ਵੀ ਉੱਡੀ ਸੀ ਕਿ ਉਹ ਰਿਪਲੇਸਮੈਂਟ ਲੱਭਦੇ ਪਏ ਆ ਟਵਿੱਟਰ ਦੇ ਵਿੱਚ ਤੇ ਟੈਸਲਾ ਦੇ ਵਿੱਚ ਮਸਕ ਨੂੰ ਬਾਹਰ ਕਰਨ ਦਾ, ਜਿਹਨੂੰ ਬਾਅਦ ਵਿੱਚ ਖੰਡਨ ਕਰ ਦਿੱਤਾ ਗਿਆ। ਕਈ ਤਰ੍ਹਾਂ ਦੀ ਪੋਲਿਟਿਕਸ ਇੰਟਰਨਲੀ ਚੱਲਦੀ ਹੈ। ਉਸ ਹੂੰ, ਤੋਂ ਹੂੰ, ਹੂੰ। ਬਾਅਦ ਜਿਹੜੇ ਇਹਨਾਂ ਦਾ ਮਸਕ ਹੋਣਾ ਦਾ ਬਿਆਨ ਹੁੰਦਾ ਕਿ ਸਿਰਫ ਅਗਲੇ ਮਹੀਨੇ ਤੋਂ ਸ਼ਾਇਦ ਮੈਂ 1 ਦਿਨ ਹਫ਼ਤੇ ਵਿੱਚ ਹੀ ਸਿਰਫ ਗਵਰਨਮੈਂਟ ਦੇ ਕੰਮ ਕਰੂੰਗਾ, ਬਾਕੀ ਮੈਂ ਜਿਹੜੇ ਬਿਜ਼ਨੈਸਿਸ ਮੇਰੇ ਹੈਗੇ ਉਹਨਾਂ ਉੱਤੇ ਇੰਪੈਕਟ ਪਾਊਂਗਾ। ਸੋ ਇਹਨੂੰ ਉਸ ਸੰਦਰਭ ਦੇ ਵਿੱਚ ਵੀ ਦੇਖਿਆ ਜਾ ਸਕਦਾ ਕਿ ਜਿਹੜੇ ਈਲਨ ਮਸਕ ਆ ਉਹ ਬੈਕ ਇਨਟੂ ਬਿਜ਼ਨਸ ਆ ਰਹੇ ਆ, ਤਾਂ ਕਿ ਉਹ ਜਿਹੜੇ ਉਹਨਾਂ ਦੇ ਬਿਜ਼ਨੈਸਿਸ ਆ ਟੈਸਲਾ ਦੇ ਹੋ ਗਏ ਜਾਂ ਟਵਿੱਟਰ ਦੇ ਹੋ ਗਏ ਜਾਂ ਹੋਰ ਉਹਨਾਂ ਦੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਅੱਗੇ ਵਧਾ ਸਕਣ। ਸੋ ਹੂੰ। ਦੇਖੋ ਇਹਦਾ ਕੀ ਰਿਜ਼ਲਟ ਜਿਹੜਾ ਆਉਂਦਾ ਵਾ ਸਾਡੇ ਸਾਹਮਣੇ ਆ। ਤੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜਾਊਗਾ। ਸੋ ਮੈਨੂੰ ਇਹ ਲੱਗਦਾ ਪਰਸਨਲੀ ਕਿ ਲਿਟਲ ਐਂਡ ਲੇਟ। ਅੱਛਾ। ਵੇਮੋ ਨੇ ਜੈਗੁਆਰ ਨੂੰ ਯੂਜ਼ ਕਰਕੇ ਕਿੰਨੀ ਜ਼ਿਆਦਾ ਟੈਕਸੀਜ਼ ਜਿਹੜੀਆਂ ਉਹ ਸੈਨ ਫਰਾਂਸਿਸਕੋ ਵਿੱਚ ਲੈ ਕੇ ਆਂਦੀ। ਅਗੇਨ ਬਾਏ ਦ ਐਂਡ ਆਫ ਦ ਡੇ ਇਟਸ ਆਲ ਅਬਾਊਟ ਡੇਟਾ। ਹੁਣ ਵੇਮੋ ਦੇ ਉੱਤੇ ਕੋਈ ਉੱਦਾਂ ਦੀ ਰਿਕੁਆਇਰਮੈਂਟ ਨਹੀਂ ਹੈ। ਮੈਂ ਇਹ ਦੇਖ ਰਿਹਾ ਸੀ ਕਿ ਗਵਰਨਮੈਂਟ ਦੇ ਅਫੀਸ਼ੀਅਲਸ ਆ ਜਿਹੜੇ, ਹੂੰ, ਉਹਨਾਂ ਨੇ ਵੀ ਬਹੁਤ ਜ਼ਿਆਦਾ ਡੇਟਾ ਤੇ ਸਕਰੂਟਨੀ ਜਿਹੜੀ ਉਹ ਟੈਸਲਾ ਉੱਤੇ ਰੱਖੀ ਆ, ਭਾਈ ਵੀ ਸਾਨੂੰ ਆਪਣਾ ਡੇਟਾ ਦੱਸੋ ਵੀ ਤੁਸੀਂ ਯੂਜ਼ਰ ਦੀ ਸੇਫਟੀ ਵਾਸਤੇ ਕੀ ਕਰ ਰਹੇ ਹੋ, ਜਾਂ ਯੂਜ਼ਰ ਸੇਫ ਹੋਏਗਾ ਤੁਹਾਡੀ ਟੈਕਸੀ ਵਿੱਚ ਕਿ ਨਹੀਂ। ਸੋ ਥੋੜ੍ਹਾ ਜਿਹਾ ਮੈਸ ਅਪ ਜਿਹੜਾ ਉਹ ਇਹਨਾਂ ਦਾ ਚੱਲ ਰਿਹਾ, ਪਰ ਉਹ ਕੋਸ਼ਿਸ਼ ਕਰ ਰਹੇ ਆ ਵੀ ਇਸ ਬਿਜ਼ਨਸ ਦੇ ਵਿੱਚ ਆਉਣ, ਜਿਹੜੀ ਕਿ ਈਲਨ ਮਸਕ ਦੀ ਵਿਜ਼ਨ ਸੀ ਅਬਾਊਟ ਅ ਡੈਕੇਡ ਅਗੋ। ਹੂੰ। ਜੀ, ਉਹ ਕਦੋਂ ਪੂਰੀ ਹੁੰਦੀ ਆ, ਹੋ ਵੀ ਸਕਣੀ ਹੈ ਕਿ ਨਹੀਂ ਹੋ ਸਕਣੀ, ਇੱਦਾਂ ਹੀ ਆ। ਟੈਕਨੋਲੋਜੀ ਦੇ ਖੇਤਰ ਦੇ ਵਿੱਚ ਹੁੰਦਾ ਵੀ ਇੱਦਾਂ ਹੀ ਆ ਹਰਵਿੰਦਰ, ਦਾਅਵੇ ਬਹੁਤ ਹੁੰਦੇ ਆ। ਕਈ ਚੀਜ਼ਾਂ ਰਿਐਲਿਟੀ ਨਹੀਂ ਹੁੰਦੀਆਂ, ਕਈ ਗੱਲਾਂ ਜਿਹੜੀਆਂ ਉਹ ਜੁਮਲੇ ਹੀ ਰਹਿ ਜਾਂਦੇ ਆ ਟੈਕਨੋਲੋਜੀ ਹਾਂਜੀ, 'ਚ। ਹਾਂਜੀ। ਕਦੋਂ ਕਦੋਂ ਤੱਕ ਪੂਰੀਆਂ ਹੋਣਗੀਆਂ ਦੇਖਣ ਵਾਲੀ ਗੱਲ ਆ। ਪਰ ਇਹ ਆ ਮਾਰਚ ਕੁ ਮਹੀਨੇ ਤੱਕ ਜਦੋਂ ਪੂਰਾ ਲਾਲਾ ਸੀਗਾ, ਸ਼ੇਅਰ ਇਹਨਾਂ ਦਾ 222 ਤੇ ਸੀ। ਹੁਣ ਜਦੋਂ ਦੀ ਸ਼ਾਂਤੀ ਹੋਈ ਆ, ਥੋੜ੍ਹਾ ਜਿਹਾ ਤਾਂ ਨੂੰ ਆਇਆ 340 ਤੇ ਦੁਬਾਰਾ ਜਿਹੜਾ ਉਹ ਵਾਪਸੀ ਹੌਲੀ-ਹੌਲੀ ਜਿਹੜੀ ਉਹ ਕਰ ਰਿਹਾ। ਹਾਂਜੀ। ਟੈਸਲਾ ਸਸਤੀਆਂ ਵੀ ਬਹੁਤ ਕਰਤੀਆਂ ਸੀ ਵੀ ਭਾਈ ਵਿਕਦੀਆਂ ਨਹੀਂ, ਲੋਕੀ ਵਾਪਸ ਕਰਨ ਲੱਗ ਗਏ, ਅੱਗਾਂ ਲਾਉਣ ਲੱਗ ਗਏ। ਉਹ ਤਾਂ ਚਲੋ ਮਾੜੀ ਗੱਲ ਆ, ਕਿਉਂਕਿ ਲਾਉਣ ਵਾਲਾ ਕੰਮ ਨਹੀਂ। ਉਹ ਤਾਂ ਚਲੋ ਇਹਨਾਂ ਦੇ ਮਿੱਤਰ ਐਟ ਹਾਈ ਪਲੇਸਿਸ ਆ, ਤੇ ਇਸ ਲਈ ਡੋਮੈਸਟਿਕ ਟੈਰਰਿਜ਼ਮ ਦੇ ਜਿਹੜੇ ਚਾਰਜਿਸ ਆ ਉਹਨਾਂ ਦੇ ਉਲਟ ਜਿਹੜੇ ਉਹ ਲੱਗਣੇ ਸ਼ੁਰੂ ਹੋ ਗਏ ਸੀਗੇ। ਅੱਛਾ, ਹੁਣ ਉੱਡਣ ਵਾਲੀਆਂ ਟੈਕਸੀਜ਼ ਦੀ ਗੱਲ ਕਰ ਲਈਏ, ਜਾਂਦੇ ਸਮਾਂ ਵੀ ਆਪਣਾ ਸਮਾਪਤੀ ਦੇ ਵੱਲ ਨੂੰ ਆ। ਚਾਈਨਾ ਦੇ ਵਿੱਚ ਜਿਹੜੀਆਂ ਇਹ ਟੈਕਸੀਜ਼ ਦਾ ਜਿਹੜਾ ਹੁਣ ਚਰਚਾ ਆ, 에ਅਰ ਟੈਕਸੀ ਦਾ ਆ ਰਿਹਾ ਆ, ਕਦੋਂ ਤੱਕ ਆ ਰਿਹਾ ਹੈ ਕਿ ਉਸ ਦੀ ਟੈਸਟਿੰਗ ਸ਼ੁਰੂ ਆ? ਆਪਾਂ ਆਪਣੇ ਰਾਜਕੀਰ ਚੇਤਾ ਹੋਏ ਤਾਂ ਆਪਣੇ ਟਾਕ ਸ਼ੋਅ ਦੇ ਵਿੱਚ ਇੱਕ ਗੱਲ ਕੀਤੀ ਸੀ ਕਾਫੀ ਮਹੀਨੇ ਪਹਿਲਾਂ ਕਿ ਚਾਈਨਾ ਜਿਹੜਾ ਆਫੀਸ਼ੀਅਲੀ ਐਂਟਰ ਹੋ ਗਿਆ ਇਨ ਐਰਾ ਆਫ ਫਲਾਈਂਗ ਟੈਕਸੀਜ਼। ਹਾਂਜੀ। ਚਾਈਨਾ ਦੀਆਂ 2 ਕੰਪਨੀਜ਼ ਆ, ਆਰਚਰ ਤੇ ਜੋਬੀ, ਹੈ ਨਾ? ਹੂੰ, 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 ਅਮ, ਹੂੰ। ਉਹ ਜਿਹੜੀਆਂ ਫੋਰਫਰੰਟ ਦੇ ਉੱਪਰ ਹੀ ਸੀ ਹੁਣ ਜਿਹੜੀ ਲੇਟੈਸਟ ਇਹ ਸਾਨੂੰ ਪਤਾ ਹੀ ਵੀ ਚਾਈਨਾ ਦੇ ਉੱਪਰ ਆਲਰੇਡੀ ਕੰਮ ਕਰ ਰਿਹਾ। ਪਰ ਹੁਣ ਜਿਹੜੀਆਂ ਆਪਾਂ ਗੱਲ ਕਰ ਰਹੇ ਹਾਂ ਉਹ ਇਹ ਕਰ ਰਹੇ ਹਾਂ ਕਿ ਚਾਈਨਾ ਦੀ ਇੱਕ ਕੰਪਨੀ ਜਿਹੜੀ ਕਿ ਯੂਐਸ ਦੇ ਵਿੱਚ ਲਿਸਟਡ ਵੀ ਆ, ਉਹਦਾ ਨਾਂ EHang ਆ, ਹੂੰ, EHANG। ਹੂੰ,
ਉਹਨੇ ਸਰਟੀਫਿਕੇਸ਼ਨ ਲੈ ਲਈ ਆ ਚਾਈਨਾ ਦੀ ਐਵੀਏਸ਼ਨ ਰੈਗੂਲੇਟਰ ਕੋਲੋਂ। ਹੁਣ ਜਿਹੜੀ ਇਨਫੋਰਮੇਸ਼ਨ ਸਾਹਮਣੇ ਆਈ ਆ, ਉਹ ਲੇਟ ਮਾਰਚ ਵਿੱਚ ਉਹਨਾਂ ਕੋਲ ਜਿਹੜੀ ਸਰਟੀਫਿਕੇਸ਼ਨ ਆ ਗਈ ਸੀ ਕਿ ਉਹ ਪਲਾਨ ਕਰਦੇ ਪਏ ਆ ਵੀ ਟੂਰਿਸਟ ਦੀ ਫਲਾਈਟਸ ਲੈ ਕੇ ਐਂਡ ਆਫ ਜੂਨ, ਅਗਲੇ ਮਹੀਨੇ, ਹੈਨਾ, ਅਗਲੇ ਮਹੀਨੇ ਦੇ ਅਖੀਰ ਦੇ ਵਿੱਚ, ਕਿ ਉਹ 에ਅਰਕ੍ਰਾਫਟ ਨੂੰ ਲੈ ਕੇ ਆਇਆ। 에ਅਰਕ੍ਰਾਫਟ ਦਾ ਨਾਂ ਹੈਗਾ eVTOL, ਹੈਨਾ, ਅੱਛਾ। eVTOL, ਹੈਨਾ, E ਫॉर ਇਲੈਕਟ੍ਰਿਕ, VTOL 에ਅਰਕ੍ਰਾਫਟ, ਜਿਹਦੇ ਕਿ 2 ਪੈਸੇਂਜਰ ਹੋਣਗੇ ਤੇ ਇਲੈਕਟ੍ਰਿਕ ਪਾਵਰ ਨਾਲ ਯੂਜ਼ ਕਰੂਗਾ, ਜਿੱਦਾਂ ਆਪਾਂ ਹੈਲੀਕਾਪਟਰ ਹੁੰਦੇ ਉੱਦਾਂ। ਸੋ ਉਹਦੇ ਵਿੱਚ ਇਹ ਆ ਕਿ ਜਿਹੜਾ 2025 ਤੋਂ ਲੈ ਕੇ 2027 ਆਹ ਸਾਲ ਤੋਂ ਲੈ ਕੇ ਅਗਲੇ 2 ਸਾਲਾਂ ਦੇ ਵਿੱਚ ਉਹਦਾ 100% ਜਿਹੜਾ ਮਾਰਕੀਟ ਸ਼ੇਅਰ ਰਹੂਗਾ। ਤੇ ਉਹਦੇ ਵਿੱਚ ਜਦੋਂ ਇਹ ਇਨਫੋਰਮੇਸ਼ਨ ਆਫ ਕੋਰਸ ਬਾਹਰ ਆਉਂਦੀ ਆ, ਕਿਉਂਕਿ US ਵਿੱਚ ਇਹ ਲਿਸਟਡ ਆ, ਤੇ ਉਹਦਾ ਜਿਹੜਾ ਸ਼ੇਅਰ ਆ ਬਹੁਤ ਜ਼ਿਆਦਾ ਉੱਪਰ ਜਿਹੜਾ ਵੱਧ ਜਾਂਦਾ। ਸੋ ਬੇਸਿਕਲੀ ਇਹਦੇ 'ਚ ਕੀ ਹੋਊਗਾ ਕਿ 2 ਪੀਪਲ ਟੈਕਸੀ ਆ, ਜਿਹੜੀ ਕਿ ਇਲੈਕਟ੍ਰਿਕ ਆ, ਹਵਾ ਦੇ ਵਿੱਚ ਹੈਲੀਕਾਪਟਰ ਦੇ ਉੱਤੇ ਉੱਡੂਗੀ, ਤੇ ਇਹ ਬੰਦਿਆਂ ਨੂੰ ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ ਤੇ ਲੈ ਕੇ ਜਾਊਗੀ ਵਿਦਆਊਟ ਐਨੀ ਡਰਾਈਵਰ। ਸੋ ਤੁਸੀਂ ਇੱਥੋਂ ਇਹ ਹਿਸਾਬ ਲਾਓ ਵੀ ਜਿਹੜੀ ਟੈਕਨੋਲੋਜੀ ਹੈ ਕਿੱਦਾਂ ਵੱਧ ਰਹੀ ਆ। ਸੋ ਮੈਨੂੰ ਇਹ ਆ ਵੀ ਜਦੋਂ ਆਪਾਂ ਟੈਕਨੋਲੋਜੀ ਨੂੰ ਦੇਖਦੇ ਹਾਂ ਜਾਂ ਅੰਡਰਸਟੈਂਡ ਕਰਦੇ ਹਾਂ, ਜਾਂ ਸਾਡੇ ਸਾਰੇ ਵਿਊਅਰਸ ਸਰੋਤੇ ਨੂੰ ਸੁਣ ਰਹੇ ਆ, ਉਹ ਜਿਹੜੀ ਚੀਜ਼ ਇਹਨਾਂ ਦੇ ਸਾਰਿਆਂ ਦੇ ਦਿਮਾਗ ਦੇ ਵਿੱਚ ਆਉਣੀ ਸ਼ੁਰੂ ਹੋਣੀ ਚਾਹੀਦੀ ਆ, ਉਹਨੂੰ ਇਹ ਆ ਵੀ ਫਿਊਚਰ ਅੱਜ ਤੋਂ 2 ਸਾਲ ਨੂੰ ਟੈਕਸੀ ਆ ਰਹੀ ਆ, ਉਹ ਕਿੱਦਾਂ ਟਰਾਂਸਪੋਰਟੇਸ਼ਨ ਨੂੰ ਇੰਪੈਕਟ ਕਰੇਗੀ, ਕਿੱਦਾਂ ਸਾਡੇ ਰਹਿਣ ਸਹਿਣ ਨੂੰ ਇੰਪੈਕਟ ਕਰੇਗੀ। ਮਿਸਾਲ ਦੇ ਤੌਰ ਦੇ ਉੱਤੇ ਹੁਣ ਸਾਨੂੰ ਪਤਾ ਕਿ ਬੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਲੋਕੀ ਨਹੀਂ ਰਹਿੰਦੇ ਰੀਅਲ ਸਟੇਟ ਦੇ ਪ੍ਰਾਈਸਿਸ ਕਰਕੇ, ਜਿਹੜੇ ਰਹਿਣਾ ਚਾਹੁੰਦੇ ਆ ਉਹ ਸੈਂਟਰਲ ਵੈਲੀ ਦੇ ਵਿੱਚ ਆਉਂਦੇ ਆ। ਸੈਂਟਰਲ ਵੈਲੀ ਦੇ ਵਿੱਚ ਰਹਿਣ ਕਰਕੇ ਜਿਹੜੀ ਟ੍ਰੈਫਿਕ ਆ ਸਵੇਰੇ ਸ਼ਾਮ ਦੀ ਬਹੁਤ ਜ਼ਿਆਦਾ ਹੋ ਜਾਂਦੀ ਆ। ਸੋ 에ਅਰ ਟੈਕਸੀ ਆ ਜਾਂਦੀ ਆ, ਲਾਂਚ ਪੈਡਸ ਇੱਦਾਂ ਦੇ ਬਣਦੇ ਆ, ਤੇ ਉਹਦੇ ਅਨੁਸਾਰ ਈਵਨ ਬੇ ਏਰੀਆ ਦੀ ਵੀ ਇੱਕ ਕੰਪਨੀ ਆ, ਉਹਦੇ ਬਾਰੇ ਮੈਂ ਪੜ੍ਹਦਾ ਸੀ, ਉਹਨੇ ਵੀ ਸੈਨ ਫਰਾਂਸਿਸਕੋ ਵਿੱਚ ਕਾਫੀ ਜਗ੍ਹਾ ਜਿਹੜੀ ਉਹ ਲੀਜ਼ ਤੇ ਲਈ ਆ, ਉਹ ਵੀ ਟੈਕਸੀ ਜਿਹੜੀ ਹੈ ਇਹ ਟੈਕਸੀ ਉਹ ਚਲਾਉਣਗੇ, ਤੇ ਉਹਦੇ ਬਾਰੇ ਆਪਾਂ ਡੈਡੀਕੇਟਡ ਟਾਕ ਸ਼ੋ ਕਰਾਂਗੇ। ਸੋ ਉਹਦੇ ਨਾਲ ਰੀਅਲ ਐਸਟੇਟ ਦੀ ਪ੍ਰਾਈਸਾਂ ਨੂੰ ਕੀ ਫ਼ਰਕ ਪਊਗਾ, ਕਮਿਊਟ ਨੂੰ ਕੀ ਫ਼ਰਕ ਪਊਗਾ, ਸਾਡੇ ਫਿਊਚਰਸ ਦੀ ਪਲੈਨਿੰਗ ਉਸ ਹਿਸਾਬ ਦੇ ਨਾਲ ਰੱਖੀਏ। ਸਾਨੂੰ ਕੀ ਲੱਗਦਾ ਕਿ ਕਿਹੜੀ ਜਗ੍ਹਾ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਵਧਣ ਫੁੱਲਣਗੀਆਂ, ਤੇ ਉੱਥੇ ਜਿਹੜੀ ਇਨਵੈਸਟਮੈਂਟ ਆ ਉਸ ਹਿਸਾਬ ਨਾਲ। ਸੋ ਇਹ ਸਾਰੀ ਜਿਹੜੀ ਟੈਕਨੋਲੋਜੀ ਦੀ ਆਪਾਂ ਗੱਲਬਾਤ ਕਰਨ ਦਾ ਮਤਲਬ ਇਹੀ ਹੁੰਦਾ ਕਿ ਇਹ ਟ੍ਰਿਗਰ ਕਰੇ ਤੁਹਾਡੇ ਅਕੋਰਡਿੰਗਲੀ ਬਿਜ਼ਨਸ ਮਾਈਂਡ ਦੇ ਵਿੱਚ ਵੀ ਅਸੀਂ ਫਿਊਚਰ ਦੇ ਵਿੱਚ ਕਿੱਥੇ ਲੈ ਕੇ ਜਾਣਾ। ਸੋ ਕਿ ਮੈਂ ਗੱਲ ਇਹ ਕਰਨ ਲੱਗਾ ਈ ਹੈਂਗ ਦੀ, ਆਪਾਂ ਥੋੜੀ ਫੇਰ ਵਾਪਸ ਆਪਣੀ ਗੱਲ ਦੇ ਉੱਤੇ ਆਉਂਦੇ ਹਾਂ ਕਿ ਇਹ ਜਿਹੜੀ ਆ ਜਿਹੜਾ ਮਾਡਲ 216 SE ਹੈਂਗ ਦਾ, ਉਹ $3,30,000 ਦਾ ਚਾਈਨਾ ਦੇ ਵਿੱਚ, ਤੇ $4,10,000 US ਦਾ ਚਾਈਨਾ ਤੋਂ ਬਾਹਰ ਜਿਹੜਾ ਉਹ ਮੰਨਿਆ ਉਹਦੀ ਜਿਹੜੀ ਉਹਨੇ ਕਾਸਟ ਰੱਖੀ ਆ। ਜਿਹੜਾ ਵੱਡਾ ਮਾਡਲ ਆ S4 ਹੈ ਨਾ, ਉਹਦੀ ਜਿਹੜੀ ਕਾਸਟ ਹੋਏਗੀ ਉਹ 4 ਸੀਟਰ ਹੋਊਗਾ, ਤੇ ਉਹਦੀ ਜਿਹੜੀ ਕਾਸਟ ਹੋਏਗੀ ਉਹ $1.3 ਮਿਲੀਅਨ ਦੀ ਹੋਏਗੀ। ਜੀ ਜੀ ਬਿਲਕੁਲ। LA ਦੇ ਵਿੱਚ ਓਲੰਪਿਕਸ ਹੋਣੀ ਹੈ, ਉਹਦੇ ਵਿੱਚ ਆਰਚਰ ਏਵੀਏਸ਼ਨ ਨੂੰ ਅਫੀਸ਼ੀਅਲ ਟੈਕਸੀ ਪ੍ਰੋਵਾਈਡਰ, 에ਅਰ ਟੈਕਸੀ ਪ੍ਰੋਵਾਈਡਰ ਉਹ ਐਲਾਨ ਦਿੱਤਾ ਗਿਆ ਹੈ ਅਗਲੀਆਂ ਜਿਹੜੀਆਂ ਉਹ ਸਮਰ ਗੇਮਸ ਦੇ ਲਈ। ਸੋ ਕਹਿੰਦੇ ਵੀ ਓਲੰਪਿਕ ਵੈਨਿਊਜ਼ ਦੇ ਵਿੱਚ ਇਹ ਚੀਜ਼ ਦੇ ਲਈ ਫਾਇਦਾ ਹੋਊਗਾ, ਤੇ ਸਭ ਨੂੰ ਹੀ ਪਤਾ ਆ ਵੀ ਅਦਰਵਾਈਜ਼ ਉੱਥੇ ਟ੍ਰੈਫਿਕ ਦਾ ਕਿੰਨਾ ਬੁਰਾ ਹਾਲ ਆ। ਬੁਰਾ ਹਾਲ ਹੁੰਦਾ ਆਮ ਦਿਨਾਂ ਵਿੱਚ, ਓਲੰਪਿਕ ਵਿੱਚ ਤਾਂ ਵੈਸੇ ਬਹੁਤ ਜ਼ਿਆਦਾ ਹੋਊਗਾ। 2028 ਚ ਓਲੰਪਿਕਸ ਹੋਣੀਆਂ ਆ, 15 ਮਿਲੀਅਨ ਲੋਕਾਂ ਦੇ ਆਉਣ ਦੀ ਉੱਥੇ ਕਿਆਸ ਰਹੀਆਂ ਆ। ਸੋ ਲੈਟਸ ਸੀ ਕਿੱਦਾਂ ਜਿਹੜਾ ਬਣਦਾ। ਸੋ ਧੰਨਵਾਦ ਹਰਵਿੰਦਰ ਅੱਜ ਦੇ ਪ੍ਰੋਗਰਾਮ ਦੇ ਲਈ, ਮਿਹਰਬਾਨੀ। ਮਿਲਦੇ ਆ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।